ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਤ ਸਿੰਘ ਨੂੰ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਪੇਸ਼ ਕਰਦੇ ਹਾਂ ਪੰਜਾਬ ਭਰ ਦੀਆਂ ਕੁਛ ਅਹਿਮ ਖਬਰਾਂ, ਉਹਨਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ। ਅਤੇ ਸਾਡੇ ਨਾਲ ਅੱਜ ਦੇ ਇਸ ਸ਼ਨੀਚਰਵਾਰ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272 2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਰੋਟੀ ਤੇ ਪਰਿਵਾਰ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਹਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272 5200 4082725200 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕੇਜਰੀਵਾਲ ਦਾ 5 ਦਿਨਾਂ ਪੰਜਾਬ ਦੌਰਾ ਜਾਰੀ ਆ, ਅੜਿੱਕੇ ਵੀ ਆ ਰਹੇ ਆ, ਬਹੁਤ ਕੁਛ ਹੋ ਰਿਹਾ ਆ। ਜਿਹੜੇ ਆਪ 'ਚੋਂ ਮੁਅੱਤਲ ਕੀਤੇ ਉਹਨਾਂ ਨੂੰ ਮਾफ़ੀ ਮੰਗਣ ਲਈ ਵੀ ਕਿਹਾ ਜਾ ਰਿਹਾ, ਹੋਰ ਵੀ ਬਹੁਤ ਕੁਛ ਚੱਲ ਰਿਹਾ। ਕੀ ਰਿਹਾ ਜੀ ਅੱਜ ਦਾ ਦਿਨ ਉਹਨਾਂ ਦਾ? ਬਿਲਕੁਲ ਜੀ, ਜਿੱਦਾਂ ਏਦਾਂ ਲੱਗਦਾ ਹੈ ਕਿ ਜਿੱਦਾਂ ਸਾਰੀ ਪੰਜਾਬ ਦੀ ਸਿਆਸਤ ਕੇਜਰੀਵਾਲ ਦੇ ਆਲੇ ਦੁਆਲੇ ਕੇਂਦਰਿਤ ਹੋ ਗਈ ਹੋਵੇ। ਕੀ ਭਾਜਪਾ, ਕੀ ਅਕਾਲੀ, ਕੀ ਕਾਂਗਰਸ 26 ਵਾਰ ਹੀ ਉਧਰ ਵਿਰੋਧਾਂ ਤੇ ਪ੍ਰਹਾਰ ਵੀ ਹੋ ਰਹੇ ਆ। ਜਿੱਥੇ ਜਾਂਦੇ ਨੇ ਵਿਰੋਧ ਮਗਰ ਹੀ ਚਲੇ ਜਾਂਦਾ, ਕਾਲੀਆਂ ਝੰਡੀਆਂ ਵਾਲੇ ਉੱਥੇ ਪਹੁੰਚ ਜਾਂਦੇ ਜਿੱਥੇ ਅਰਵਿੰਦ ਕੇਜਰੀਵਾਲ ਨੇ ਆਉਣਾ ਹੁੰਦਾ। ਅੱਜ ਉਸ ਜਗ੍ਹਾ ਉਹਨਾਂ ਨੇ ਜਾਣਾ ਸੀ ਜਿਹੜੀ ਆਪਾਂ ਕਹਿੰਦੇ ਆ ਕਿ ਵਿਧਵਾਵਾਂ ਦੀ ਜਿਹੜੀ ਧਰਤੀ ਬਣ ਗਈ, ਮਕਬੂਲਪੁਰਾ ਜਿਹੜੀ ਅੰਮ੍ਰਿਤਸਰ ਦੇ ਬਿਲਕੁਲ ਨਾਲ ਹੈ, ਬੁੱਕਲ ਦੇ ਵਿੱਚ ਵਸਦੀ ਹੈ ਜਿਹੜੀ ਕਲੋਨੀ। ਤਾਂ ਉੱਥੇ ਪਹਿਲਾਂ ਹੀ ਕਾਲੀਆਂ ਝੰਡੀਆਂ ਵਾਲੇ ਬੈਠੇ ਹੋਏ ਸਨ। ਤੇ ਬੈਠੇ ਕੌਣ ਸਨ? 2-3 ਬੀਬੀਆਂ ਨੂੰ ਘੇਰ ਕੇ ਜਦੋਂ ਇੱਕ ਵੀਰ ਨੇ ਵੀਡੀਓ ਬਣਾ ਕੇ ਪੁੱਛਿਆ ਕਿ ਭਾਈ ਤੁਸੀਂ ਕੌਣ? ਉਹ ਕਹਿੰਦੀਆਂ ਜੀ ਸਾਨੂੰ ਤਾਂ ਪਤਾ ਨਹੀਂ, ਸਾਨੂੰ ਤੇ ਪਾਰਟੀ ਵਾਲੇ ਲੈ ਕੇ ਆਏ। ਉਹ ਕਹਿੰਦੇ ਕਿਹੜੀ ਪਾਰਟੀ ਵਾਲੇ? ਉਹ ਕਹਿੰਦੇ ਜੀ ਜਾਣ ਪਛਾਣਾ ਲੈ ਪਾਰਟੀ ਦਾ ਸਾਨੂੰ ਕੋਈ ਪਤਾ ਨਹੀਂ ਹੈ। ਤੇ ਉਹਨਾਂ ਨੂੰ ਪੁੱਛਿਆ ਬੀਬੀਆਂ ਨੂੰ ਕਿ ਤੁਸੀਂ ਇੱਥੋਂ ਕਹੀ ਜਾਂਦੇ ਹੋ ਕਿ ਅਰਵਿੰਦ ਕੇਜਰੀਵਾਲ ਗੋ ਬੈਕ, ਤੁਸੀਂ ਹੱਥਾਂ 'ਚ ਤਖਤੀਆਂ ਫੜੀਆਂ ਕਿ ਤੁਹਾਡੇ ਇਲਾਕੇ 'ਚ ਨਸ਼ਾ ਨਹੀਂ? ਉਹ ਕਹਿੰਦੀ ਹੈ ਜੀ ਹੈ ਵਾਧੂ, ਅਸੀਂ ਤੇ ਚਾਹੁੰਦੇ ਹਾਂ ਨਸ਼ਾ ਖਤਮ ਹੋਵੇ, ਪਰ ਅਸੀਂ ਕੀ ਕਰੀਏ, ਸਾਨੂੰ ਤੇ ਲਿਆਂਦਾ ਗਿਆ, ਸਾਨੂੰ ਇਹ ਨਹੀਂ ਪਤਾ ਕਾਹਦੇ ਲਈ ਲਿਆਂਦਾ ਗਿਆ। ਹੁਣ ਦੇਖੋ, ਵਿਰੋਧ ਕਰਨ ਲਈ ਜਿਹਨਾਂ ਨੂੰ ਲਿਆਂਦਾ ਜਾ ਰਿਹਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਵਿਰੋਧ ਕਿਸ ਦਾ ਤੇ ਕਾਹਦੇ ਲਈ ਉਹ ਕੀਤਾ ਜਾ ਰਿਹਾ। ਹੁਣ ਇਹ ਵਿਰੋਧਾਂ ਦੀਆਂ ਕੁਝ ਸੱਚਾਈਆਂ ਨੇ, ਕੁਝ ਵੰਨਗੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਅੱਜ ਵਿਰੋਧ ਹੈ ਜਿਹੜਾ ਪੌਵਿੰਡ, ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦਾ ਜਨਮ ਸਥਾਨ ਹੈ ਪੌਵਿੰਡ, ਉੱਥੇ ਵੀ ਅੱਜ ਇੱਕ ਵਿਰੋਧ ਸਾਹਮਣੇ ਆਇਆ ਵਾ। ਉੱਥੇ ਇੱਕ ਸੱਜਣ ਉੱਠ ਕੇ ਪਹਿਲਾਂ ਹੀ ਬੈਠੇ ਹੋਏ ਸੀਗੇ, ਵਿਰੋਧ ਕਰਨ ਦੇ ਵੀ ਢੰਗ ਇਹਨਾਂ ਨੇ ਹੁਣ ਬਦਲ ਲਏ ਆ ਕਿ ਵਿੱਚ ਸਭਾ ਦੇ ਵਿੱਚ ਜਾ ਕੇ ਬੰਦੇ ਬੈਠ ਜਾਂਦੇ, ਜਦੋਂ ਸਪੀਚ ਹੁੰਦੀ ਆ ਕੇਜਰੀਵਾਲ ਦੀ ਤੇ ਉਦੋਂ ਖੜੇ ਹੋ ਜਾਂਦੇ ਆ। ਕੱਲ ਪਾਕਾਂ ਦੇ ਵਿੱਚ ਵੀ ਇਸ ਜਦੋਂ ਇਹ ਹੋਈ ਆ ਤਾਂ ਝੜਪ ਵੀ ਹੋਈ ਹੈ ਜਿਹਦੇ 'ਚ ਸੱਟਾਂ ਲੱਗੀਆਂ ਸੀ ਯੂਥ ਕਾਂਗਰਸ ਵਾਲਿਆਂ ਨੂੰ। ਅੱਜ ਵੀ ਉਸੇ ਤਰ੍ਹਾਂ ਹੋਇਆ। ਉਹਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਨਿਰੰਕਾਰੀਆਂ ਦੇ ਡੇਰੇ 'ਚ ਗਏ ਸੀ, ਕਿ ਤੁਸੀਂ ਇੱਥੇ ਸਿੱਖਾਂ ਨੂੰ ਵੰਡ ਰਹੇ ਹੋ, ਸਿੱਖਾਂ ਤੋਂ ਵੋਟਾਂ ਮੰਗ ਰਹੇ ਹੋ, ਉੱਧਰ ਤੁਸੀਂ ਜਿਹੜੀਆਂ ਮੁਲਾਕਾਤਾਂ ਕਰਦੇ ਪਏ ਹੋ। ਸੋ ਮੈਂ ਕਹਿੰਦਾ ਜੀ ਚੰਗੀ ਗੱਲ ਆ। ਸਵਾਲ ਜਿਹੜੇ ਅਰਵਿੰਦ ਕੇਜਰੀਵਾਲ ਤੇ ਹੋਣੇ ਚਾਹੀਦੇ ਆ, ਕਿਉਂਕਿ ਉਹ ਕਹਿੰਦੇ ਕਿ ਅਸੀਂ ਪੰਜਾਬ ਨੂੰ ਸਵਾਰਨਾ, ਸਵਾਲ ਜਵਾਬ ਹੋਣੇ ਚਾਹੀਦੇ ਆ। ਪਰ ਜਿਹੜੇ ਸੱਜਣ ਇਹ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦੇ ਪਏ ਆ, ਉਹਨਾਂ ਨੂੰ ਦੂਜਿਆਂ ਨੂੰ ਵੀ ਸਵਾਲ ਕਰਨਾ ਚਾਹੀਦਾ ਕਿ ਉਹ ਬੰਦਾ ਕੌਣ ਸੀ ਜਿਹਨੇ ਨਿਰੰਕਾਰੀਏ ਨੂੰ ਰਾਤੋਂ ਰਾਤ ਦਿੱਲੀ ਛੱਡ ਕੇ ਆਇਆ ਸੀ? ਉਹ ਬੰਦਾ ਕੌਣ ਸੀ ਜਿਹਨੇ ਇੱਥੋਂ ਕੇਸ ਜਿਹੜਾ ਟ੍ਰਾਂਸਫਰ ਕਰਵਾਇਆ ਸੀ ਪਾਣੀਪਤ, ਤੇ ਕੇਸ ਜਦੋਂ ਉਹ ਬਰੀ ਹੋ ਗਿਆ ਅੱਗੇ ਅਪੀਲ ਵੀ ਨਹੀਂ ਸੀ ਕੀਤੀ? ਤੁਸੀਂ ਉਹ ਬੰਦਾ ਵੀ ਤੇ ਲੱਭੋ। ਸਵਾਲ ਕਰਨੇ ਬਹੁਤ ਜ਼ਰੂਰੀ ਹੈ। ਸਵਾਲ ਕਰੋ ਅਰਵਿੰਦ ਕੇਜਰੀਵਾਲ ਨਾਲ, ਮੈਂ ਤਾਂ ਕਹਿੰਦਾ ਜਮ ਕਰੋ, ਸਵਾਲ ਹੋਣੇ ਵੀ ਚਾਹੀਦੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸਵਾਲ। ਪਰ ਸਵਾਲ ਜਿਹੜੇ ਆ ਕਿਤੇ ਮੁੱਦਿਆਂ ਤੇ ਨਹੀਂ ਜਾ ਰਹੇ। ਬਿਲਕੁਲ ਜਿਹੜਾ ਇੱਕ ਧਾਰਮਿਕ ਪੱਤਾ ਖੇਡ ਕੇ ਅੱਜ ਤੱਕ ਇੱਥੋਂ ਦੀ ਸੱਤਾ
ਹਥਿਆਈ ਗਈ ਹੈ, ਉਸੇ ਤਰ੍ਹਾਂ ਜਿਹੜੇ ਵਿਰੋਧ ਕਰਨ ਵਾਲੇ ਭੇਜੇ ਜਾ ਰਹੇ ਆ ਉਹ ਉਸੇ ਪਤੇ ਨੂੰ ਦੇ ਕੇ ਭੇਜੇ ਜਾ ਰਹੇ ਕਿ ਧਾਰਮਿਕ ਮੁੱਦੇ ਤੇ ਵਿਰੋਧ ਕਰਨਾ, ਅਸਲ ਮੁੱਦਿਆਂ ਤੇ ਕੋਈ ਗੱਲ ਨਹੀਂ ਹੋ ਰਹੀ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜਾ ਰਹੇ ਆ ਜਿੱਥੇ ਜਿੱਥੇ ਨਸ਼ਾ ਪੀੜਤ ਸੀਗੇ ਉਹਨਾਂ ਪਰਿਵਾਰਾਂ ਦੇ ਵਿੱਚ, ਹਰੀਕੇ ਦੇ ਵਿੱਚ ਵੀ ਆਇਆ। ਹਰੀਕੇ ਦੇ ਵਿੱਚ ਕੀ ਹੋਇਆ, ਜਿੱਥੇ ਉਹਨਾਂ ਦੀ ਸਮਾਗਮ ਦੀ ਜਗ੍ਹਾ ਸੀ, ਜਿਹਦੀ ਜ਼ਮੀਨ ਸੀ, ਉਹਨੂੰ ਰਾਤ ਚੁੱਕ ਲਿਆ ਗਿਆ, ਉਸ ਬੰਦੇ ਨੂੰ ਚੁੱਕ ਲਿਆ ਗਿਆ ਤੇ ਨਾਲ ਇਹ ਅਫਵਾਹ ਫੈਲਾ ਦਿੱਤੀ ਕਿ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਇੱਥੇ ਆਉਣ ਦਾ ਜਿਹੜਾ ਆ ਉਹ ਤੁਹਾਡਾ ਜਿਹੜਾ ਕੰਮ ਹੈ ਉਹ ਖਰਾਬ ਹੋ ਸਕਦਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ, ਪਰ ਇਹਨਾਂ ਤੋਂ ਇਲਾਵਾ ਜਿਹੜੇ ਬਿਆਨ ਆ ਉਹ ਸਾਰੇ ਆਉਂਦੇ ਪਏ ਆ ਜੀ ਕਿ ਉਹਨੂੰ ਅਰਵਿੰਦ ਕੇਜਰੀਵਾਲ ਨੂੰ ਇੱਥੇ ਨਹੀਂ ਸੀ ਆਉਣਾ ਚਾਹੀਦਾ, ਉਹ ਹਰਿਆਣੇ 'ਚ ਜਾਵੇ। ਜਾਖੜ ਸਾਹਿਬ ਕਹਿੰਦੇ ਪਏ ਕਿ ਇਹਦੀ ਆਪਦੀ ਸਭਾ 'ਚ ਗਜਿੰਦਰ ਸਿੰਘ ਆਤਮ ਹੱਤਿਆ ਕਰ ਗਿਆ, ਕਿਸਾਨਾਂ ਨੂੰ ਮਿਲਣ ਨਾਲ ਕੀ ਆਤਮ ਹੱਤਿਆ ਰੁਕ ਜਾਣਗੀਆਂ। ਯਾਨੀ ਇਕੱਠੇ ਹੋ ਕੇ, ਇਕੱਤਰ ਹੋ ਕੇ ਸਾਰੇ ਤੋਪਾਂ ਦੇ ਮੂੰਹ ਆ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਵੱਲ ਹੋਰਾਂ ਵੱਲ ਉਧਰ ਆਏ ਹੋਏ ਆ। ਪਰ ਸਾਰਿਆਂ ਦੇ ਦਰਮਿਆਨ ਜਿਹੜਾ ਉਹਨਾਂ ਦਾ ਦੌਰਾ ਨਿਰੰਤਰ ਚੱਲਦਾ ਪਿਆ। ਹਾਲਾਂਕਿ ਇਕੱਠ ਨੇ ਜਿਹੜੇ ਥੋੜੇ ਜਿਹੇ ਗਿਣਤੀ ਪੱਖੋਂ ਘੱਟ ਨੇ, ਕਿਉਂਕਿ ਲੋਕ ਤੁਹਾਨੂੰ ਪਤਾ ਕਿ ਥੋੜਾ ਜਿਹਾ ਫੀਲ ਕਰਦੇ ਆ, ਡਰ ਜਿਹਾ ਫੀਲ ਕਰਦੇ ਆ ਸੱਤਾਧਾਰੀਆਂ ਤੋਂ ਉਲਟ ਜਾਣ ਤੋਂ। ਸੋ ਪਰ ਫਿਰ ਵੀ ਜੋ ਕੰਮ ਕਰਨ ਆਏ ਆ ਆਪਣੀ ਪਾਰਟੀ ਦੇ ਉਹ ਕਰਦੇ ਜਾ ਰਹੇ ਆ। ਪਰ ਵਿੱਚੋਂ ਵਿੱਚ ਹੁਣ ਅਰਵਿੰਦ ਕੇਜਰੀਵਾਲ ਹੋਰੀ ਸਿਆਸੀ ਗੱਲਾਂ ਵੀ ਕਰਦੇ ਪਏ ਆ। ਜੀ ਉਹਨਾਂ ਨੇ ਅੱਜ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੂੰ ਕਿਹਾ ਕਿ ਉਹ ਮਾਫੀ ਮੰਗ ਲੈਣ, ਉਹਨਾਂ ਨੇ ਪਾਰਟੀ ਦੇ ਵਿਰੁੱਧ ਕੰਮ ਕੀਤਾ। ਪਰ ਉਧਰੋਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਦਾ ਜਵਾਬ ਆ ਗਿਆ ਕਿ ਮੈਂ ਮਾਫੀ ਕਾਹਦੀ ਮੰਗਾ, ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਜਿਹੜੇ ਸਿਧਾਂਤਾਂ ਨੂੰ, ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਚੱਲੀ ਸੀ, ਜਦੋਂ ਉਹਨਾਂ ਦਾ ਕਾਣ ਹੋਇਆ ਮੈਂ ਉਹਨਾਂ ਦੇ ਖਿਲਾਫ ਬੋਲਿਆ, ਫਿਰ ਮੈਂ ਮਾਫੀ ਕਾਹਦੀ ਮੰਗਾ। ਸੋ ਜਿਹੜੇ ਰੋਸ ਪ੍ਰਦਰਸ਼ਨ, ਇੱਕ ਸਿਆਸਤ, ਸ਼ਬਦੀ ਤੀਰ, ਸਭ ਕੁਛ ਹੀ ਨਜ਼ਰ ਆ ਰਿਹਾ ਹੈ। ਪਰ ਕੁੱਲ ਮਿਲਾ ਕੇ ਜੇ ਅੱਜ ਦੇਖੀਏ ਤੇ ਪੰਜਾਬ ਦੀ ਸਿਆਸੀ ਧਰਾਤਲ ਤੇ ਅਰਵਿੰਦ ਕੇਜਰੀਵਾਲ ਹੀ ਨਜ਼ਰ ਆ ਰਿਹਾ। ਲੋਕ ਬੇਸ਼ੱਕ ਥੋੜਾ ਜਿਹਾ ਡਰਦੇ ਆ, ਘਬਰਾਉਂਦੇ ਆ ਉਹਨਾਂ ਦੇ ਨਾਲ ਤੁਰਨ ਤੋਂ ਸਿੱਧਾ, ਪਰ ਅੰਦਰੋਂ ਅੰਦਰ ਵੌੜ ਜ਼ਰੂਰ ਲੈਂਦੇ ਆ ਕਿ ਕੀ ਹੋ ਰਿਹਾ ਕੀ ਨਹੀਂ। ਇਹ ਸੱਕਾ ਪੱਠਾ ਤੇ ਅੱਜ ਕੱਲ੍ਹ ਚਰਚਾ ਚੱਲਦੀ ਪਈ ਹੈ ਕਿ ਦਿੱਲੀ ਵਾਲਾ ਕੇਜਰੀਵਾਲ ਆਇਆ। ਜੀ ਬਿਲਕੁਲ, ਨਾ ਚਾਹੁੰਦੇ ਹੋਏ ਵੀ ਜਿਹੜਾ ਇਹਨੂੰ ਰੋਕਣ ਦੀ ਕੋਸ਼ਿਸ਼ ਜਿਹੜੀਆਂ ਵਿਰੋਧੀ ਪਾਰਟੀਆਂ ਦੀ ਆ ਉਹ ਕਾਮਯਾਬ ਨਹੀਂ ਹੋ ਰਹੀ, ਬਲਕਿ ਗੱਲੇ ਤੱਕ, ਸੱਥਾਂ ਤੱਕ, ਜਿੱਦਾਂ ਤੁਸੀਂ ਆਖਿਆ ਵੀ ਇਹਦੀਆਂ ਗੱਲਾਂ ਹੋਣ ਲੱਗ ਗਈਆਂ ਨੇ। ਅਤੇ ਆਪਾਂ ਜਿਹੜੇ ਆ ਅਗਲੀ ਗੱਲਬਾਤ ਜਿਹੜੀ ਕਰਦੇ ਹਾਂ ਵੀ ਹਰਿਆਣਾ ਜਿਹੜਾ ਮੂਰਥਲ ਦੇ ਵਿੱਚ ਕਾਂਡ ਹੋਇਆ, ਜਿਹੜੀ ਤਰਾਸਦੀ ਹੋਈ, ਉਸ ਨੂੰ ਲੈ ਕੇ 2 ਸਰਦਾਰ ਜਿਹੜੇ ਜੀ ਸਾਹਮਣੇ ਆਏ ਆ ਗਵਾਹ ਦੇ ਰੂਪ ਦੇ ਵਿੱਚ। ਚਸ਼ਮਦੀਦ ਵੀ 84 ਨਾਲੋਂ ਵੀ ਬੱਤਰ ਹਾਲਾਤ ਸੀਗੇ। ਵੈਸੇ ਰਾਜ ਕਿਰਨਵੀਰ ਸਿੰਘ ਜੀ, ਇਹ ਇੱਕ ਇਤਫਾਕ ਨਹੀਂ ਹੈ। ਇੱਕ ਦੇਖ ਸਕਦੇ ਹਾਂ ਕਿ ਜਿਵੇਂ ਕਾਲੀ ਰਾਤ ਦੇ ਵਿੱਚ ਇੱਕ ਚਾਨਣ ਦੀ ਰਿਸ਼ਬ ਹੁੰਦੀ ਉਵੇਂ ਆ ਕਿ ਨਿਸ਼ਾਨਾ ਵੀ ਉਹ ਬਣ ਰਹੇ ਨੇ ਜੀ, ਨਿਸ਼ਾਨਾ ਬਣਾਉਣ ਵਾਲਿਆਂ ਨੂੰ ਜਾਂ ਉਹਨਾਂ ਨੂੰ ਲੰਗਰ ਵੀ ਛਕਾ ਰਹੇ ਨੇ। ਫਿਰ ਸਾਰਿਆਂ ਦੀ ਜਦੋਂ ਜ਼ਮੀਰ ਸੌਂਗੀ ਸਾਹਮਣੇ ਵੀ ਉਹੀ ਆ ਰਹੇ ਆ। ਕਿਸੇ ਨੇ ਹਰਿਆਣੇ ਦੇ ਵਿੱਚ ਸਾਹਮਣੇ ਆਉਣ ਦੀ ਜ਼ਰੂਰਤ ਨਹੀਂ ਕੀਤੀ। 2 ਸਿੰਘ ਸਰਦਾਰ ਹੀ ਸਾਹਮਣੇ ਆਏ ਨੇ, ਇੱਕ ਦਾ ਨਾਂ ਨਿਰੰਜਨ ਸਿੰਘ ਹੈ, ਇੱਕ ਦਾ ਨਾਂ ਸੁਖਵਿੰਦਰ ਸਿੰਘ ਹੈ। ਤਾਂ ਉਹ ਦੋਵਾਂ ਨੇ ਆ ਕੇ ਜਿਹੜੇ ਮੀਡੀਆ ਨੂੰ ਬਿਆਨ ਦਿੱਤੇ ਬੜੇ ਮਹੱਤਵਪੂਰਨ ਨੇ। ਖਾਸ ਤੌਰ ਤੇ ਨਿਰੰਜਨ ਸਿੰਘ ਦਾ ਬਿਆਨ, ਜਿਹੜੇ ਕਿ ਬਿਰਧ ਅਵਸਥਾ ਦੇ ਵਿੱਚ ਨੇ, ਟਰੱਕ ਡਰਾਈਵਰ ਸੀ, ਉਹਨਾਂ ਦਾ ਟਰੱਕ ਵੀ ਉੱਥੇ ਹੀ ਸਾੜਿਆ ਗਿਆ ਮੂਰਥਲ ਦੇ ਵਿੱਚ। ਉਹ ਉਸੇ ਦਿਨ ਤੋਂ 22 ਤਰੀਕ ਤੋਂ ਉੱਥੇ ਹੀ ਨੇ। ਤਾਂ ਉਹ ਦੱਸਦੇ ਆ ਕਿ ਉੱਥੋਂ ਮੇਰੇ ਸਾਹਮਣੇ ਔਰਤਾਂ ਨੂੰ ਜਿਹੜਾ ਹੈ ਉਹ ਜ਼ਲੀਲ ਕਰਕੇ ਲਿਜਾਇਆ ਗਿਆ, ਖੇਤਾਂ ਵੱਲ ਲੈ ਗਏ ਆ। ਉੱਥੇ ਜਾ ਕੇ ਪਤਾ ਨਹੀਂ ਕੀ ਹੋਇਆ ਜਾਂ ਕੀ ਨਹੀਂ ਹੋਇਆ। ਪਰ ਉਸ ਬੰਦੇ ਨੇ ਜਦੋਂ ਇਹ ਬਿਆਨ ਦਿੱਤੇ, ਉਹਦੇ ਬਿਆਨਾਂ ਚੋਂ ਇੰਨੀ ਜ਼ਿਆਦਾ ਪੀੜ ਚੀਜ਼ ਝਲਕਦੀ ਸੀ ਕਿ ਚਿਹਰੇ ਤੋਂ ਸਾਫ਼ ਅੰਦਾਜ਼ਾ ਲਾਇਆ ਜਾ ਸਕਦਾ ਸੀ। ਉਹ ਕਹਿੰਦਾ ਕਿ ਮੈਂ 84 ਵਾਲਾ ਕਤਲੇਆਮ ਵੀ ਦੇਖਿਆ, ਪਰ ਜੋ ਇਹ ਵੇਖਿਆ ਉਹਦੇ ਤੋਂ ਬੱਤਰ ਵੇਖਿਆ, ਕਿਉਂਕਿ ਉੱਥੇ ਸਿਰਫ ਉਹ ਲੋਕ ਹੀ ਨਿਸ਼ਾਨਾ ਬਣਾਏ ਜਾ ਰਹੇ ਸੀ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਸੀ, ਸਿਰਾਂ ਤੇ ਜੂੜੇ ਸੀ। ਪਰ ਇੱਥੇ ਤੇ ਅੰਨੀ ਵਹਿਸ਼ਤ ਨੇ ਖੇਡ ਖੇਡੀ ਹੈ। ਅੰਨੀ ਵਹਿਸ਼ਤ ਦੇ ਵਿੱਚ ਪਤਾ ਹੀ ਨਹੀਂ ਕਿ ਕੌਣ ਕਿਸ ਦੇ ਨਾਲ ਦਰਿੰਦਗੀ ਕਰ ਗਿਆ। ਸੋ ਇਹ ਬਿਆਨ ਆਏ ਨੇ। ਪਹਿਲਾਂ ਹਰਿਆਣਾ ਪੁਲਿਸ ਢੋਲ ਕੁੱਟਦੀ ਪਈ ਸੀ ਕਿ ਜੀ ਸਾਡੇ ਕੋਲ ਕੋਈ ਆਉਂਦਾ ਨਹੀਂ, ਸਾਡੇ ਕੋਲ ਕੋਈ ਆਉਂਦਾ ਨਹੀਂ। ਹੁਣ ਉਹਨਾਂ ਨੇ ਕਿਹਾ, ਨਿਰੰਜਨ ਸਿੰਘ ਹੋਰਾਂ ਨੇ, ਕਿ ਜੇ ਪੁਲਿਸ ਕਹੇਗੀ ਤੇ ਮੈਂ ਪੁਲਿਸ ਕੋਲ ਵੀ ਬਿਆਨ ਦੇਣ ਨੂੰ ਤਿਆਰ ਹਾਂ। ਸੋ ਆਈ ਵਿਟਨੈਸ ਹੈ ਜਿਹੜੇ ਉਹ 2 ਸਾਹਮਣੇ ਆ ਚੁੱਕੇ। ਇਸੇ ਤਰ੍ਹਾਂ ਸੁਖਵਿੰਦਰ ਸਿੰਘ ਹੋਰਾਂ ਨੇ ਵੀ ਕਿਹਾ, ਜਿਹੜੇ ਟਰੱਕ ਡਰਾਈਵਰ ਸੀਗੇ ਉਹ ਵੀ ਉੱਥੇ ਮੁਰਕਲ ਦੇ ਵਿੱਚ ਸੀਗੇ, ਤਾਂ ਉਹਨਾਂ ਨੇ ਵੀ ਕਿਹਾ ਕਿ ਮੈਂ ਤਿਆਰ ਹਾਂ। ਸੋ ਗਵਾਹ ਆ ਚੁੱਕੇ ਆ। ਹੁਣ ਜਿਹੜੀ ਜਾਂਚ ਆ ਉਹਦਾ ਦਾਇਰਾ ਹਰਿਆਣਾ ਪੁਲਿਸ ਨੇ ਅੱਗੇ ਕਿਸ ਤਰ੍ਹਾਂ ਵਧਾਉਣਾ ਹੁਣ ਉਹਨਾਂ ਤੇ ਡਿਪੈਂਡ ਕਰਦਾ। ਪਰ ਮੈਂ ਇੱਥੇ ਇੱਕ ਚੀਜ਼ ਹੋਰ ਦੇਖਦਾ ਪਿਆ ਕਿ ਦੇਖੋ, ਭਾਜਪਾ ਦੇ ਨਾਲ ਅਕਾਲੀ ਭਾਈਵਾਲ ਆ,
ਉੱਥੇ ਏਡੀ ਵੱਡੀ ਦਰਿੰਦਗੀ ਹੋਈ ਆ ਔਰ ਆਪ ਹੀ ਅੱਜ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਮੰਨਿਆ ਕਿ 80% ਜਿੰਨਾ ਵੀ ਨੁਕਸਾਨ ਹੋਇਆ 80% ਪੰਜਾਬੀਆਂ ਦਾ ਨੁਕਸਾਨ ਹੋਇਆ। ਅੱਜ ਦੀ ਸਟੇਟਮੈਂਟ ਹੈ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ। ਡਾਕਟਰ ਦਲਜੀਤ ਸਿੰਘ ਚੀਮਾ ਜਾਂ ਖੁਦ ਜਿਹੜੇ ਅਕਾਲੀ ਸਾਰੇ ਮੰਨਦੇ ਪਏ ਕਿ ਪੰਜਾਬੀਆਂ ਦਾ ਨੁਕਸਾਨ ਹੋਇਆ। ਇਹਨਾਂ ਨੇ ਹਾਲੇ ਤੱਕ ਨਾ ਤੇ ਉੱਥੋਂ ਕੋਈ ਵੱਡੀ ਨਖੇਪੀ ਕੀਤੀ ਉੱਥੋਂ ਦੀ ਘਟਨਾ ਦੀ, ਨਾ ਹੀ ਉਸ ਸਰਕਾਰ ਦੇ ਨਾਲ ਕੋਈ ਰਾਬਤਾ ਕੀਤਾ ਕਿ ਤੁਸੀਂ ਕਰ ਕੀ ਰਹੇ ਹੋ ਜਿਨ੍ਹਾਂ ਪੰਜਾਬੀਆਂ ਦਾ ਨੁਕਸਾਨ ਹੋਇਆ, ਉਹਨਾਂ ਲਈ ਕੀ ਕਰ ਰਹੇ ਹੋ। ਬਹੁਤ ਵੱਡੀ ਗੱਲ ਹੈ ਕਿ ਅਕਾਲੀ ਅਰਵਿੰਦ ਕੇਜਰੀਵਾਲ ਨੂੰ ਕਹਿੰਦੇ ਕਿ ਤੂੰ ਹਰਿਆਣੇ 'ਚ ਕਿਉਂ ਨਹੀਂ ਗਿਆ, ਤਾਂ ਇਹਨਾਂ ਨੂੰ ਸਵਾਲ ਕੀਤਾ ਜਾ ਸਕਦਾ ਕਿ ਤੁਹਾਡੇ ਭਾਈਵਾਲ ਨੇ, ਤੁਸੀਂ ਉੱਥੇ ਕਿਉਂ ਨਹੀਂ ਗਏ। ਔਰ ਹੁਣ ਜਿਹੜੀ ਪਤੇ ਦੀ ਗੱਲ ਹੈ ਉਹ ਇਹ ਹੈ ਕਿ ਦੇਖੋ ਹਰਿਆਣੇ ਤੋਂ ਜਿਹੜਾ ਦਿੱਲੀ ਪੈਂਦਾ ਹੈ ਉਹ ਹੈ 200 ਕਿਲੋਮੀਟਰ ਦਾ ਆਪਾਂ ਲਾ ਲਈਏ ਦੂਰੀ ਹੈ ਜਿਹੜਾ ਪੈਂਦਾ ਆ, ਤਾਂ ਉਸ 200 ਕਿਲੋਮੀਟਰ ਦੇ ਵਿੱਚ ਜਿਹੜੀ ਇਹ ਸੜਕ ਆ ਉਹਦੇ ਵਿੱਚ ਆਵਾਜਾਈ ਜ਼ਿਆਦਾ ਕਿਹਦੀ ਰਹਿੰਦੀ ਹੈ, ਪੰਜਾਬੀਆਂ ਦੀ ਜੀ। ਤੇ ਜਿਹੜੇ ਉੱਥੇ ਰਾਹਗੀਰ ਫਸੇ ਸੀ ਢਾਬਿਆਂ ਤੇ ਜਿੱਥੇ ਇਹ ਘਟਨਾਵਾਂ ਵਾਪਰੀਆਂ ਨੇ ਮੁਰਖਲ ਦੇ ਵਿੱਚ, ਉੱਥੇ 80% ਪੰਜਾਬੀ ਸਨ। ਤੇ ਹੁਣ ਇਹ ਖਦਸ਼ੇ ਪ੍ਰਗਟ ਕੀਤੇ ਜਾਂਦੇ, ਹਾਲਾਂਕਿ ਕੋਈ ਵੀ ਮੀਡੀਆ ਅਦਾਰਾ ਪੁਸ਼ਟੀ ਨਹੀਂ ਕਰਦਾ ਪਿਆ, ਕੋਈ ਵੀ ਜਿਹੜਾ ਬੁੱਧੀਜੀਵ ਹੈ ਉਹ ਇਸ ਚੀਜ਼ ਨੂੰ ਡਾਇਰੈਕਟਲੀ ਨਹੀਂ ਕਹਿ ਰਿਹਾ, ਪਰ ਸਾਡੇ ਵਰਗਿਆਂ ਲਈ ਇੱਕ ਧੁਰਕੋ ਹੈ ਕਿ ਜਿੱਥੇ ਇੰਨੀ ਬਹੁਲਤਾ ਸੀ ਫਸੇ ਹੋਏ ਲੋਕਾਂ ਦੇ ਵਿੱਚ ਪੰਜਾਬੀਆਂ ਦੀ, ਜਿਹੜੀਆਂ ਬੀਬੀਆਂ ਦਰਿੰਦਗੀ ਦਾ ਸ਼ਿਕਾਰ ਹੋਈਆਂ, ਕਿਤੇ ਉਹ NRI ਜਾਂ ਪੰਜਾਬੀ ਤਾਂ ਨਹੀਂ ਸਨ, ਇੱਕ ਖਦਸ਼ਾ ਹੈ ਜਿਹੜਾ ਦੂਰ ਕੀਤਾ ਜਾਣਾ ਚਾਹੀਦਾ। ਪਰ ਇਹੋ ਕੀ ਰਿਹਾ ਕਿ ਇਹ ਜਿਹੜੇ ਭਾਜਪਾ ਦੇ ਭਾਈਵਾਲ ਨੇ, ਇਹ ਭਾਜਪਾ ਦੇ ਜਿਹੜੇ ਭਾਈਵਾਲ ਨੇ ਅਕਾਲੀ, ਉਹ ਅਰਵਿੰਦ ਕੇਜਰੀਵਾਲ ਨੂੰ ਤੇ ਬਣਾ ਰਹੇ ਨੇ ਨਿਸ਼ਾਨਾ ਕਿ ਉਹਨੂੰ ਉਹ ਹਰਿਆਣੇ 'ਚ ਜਾਣਾ ਚਾਹੀਦਾ ਸੀ, ਉਹਦੀ ਸਟੇਟ 'ਚ ਉੱਥੋਂ ਲੰਘ ਕੇ ਆ ਗਿਆ, ਪੰਜਾਬ ਕਿਹੜਾ ਭੱਜਿਆ ਚੱਲਿਆ ਸੀਗਾ। ਪਰ ਉਹ ਆਪਣੇ ਜਿਹੜੇ ਉਹਨਾਂ ਦੇ ਕਰਤੱਵ ਆ, ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਉਣ ਤੋਂ ਉਹਨਾਂ ਨੂੰ ਅੱਗੇ ਜਾ ਕੇ ਇਸ ਚੀਜ਼ ਬਾਰੇ ਖੋਜ ਕਰਨੀ ਚਾਹੀਦੀ ਹੈ, ਪਤਾ ਕਰਨਾ ਚਾਹੀਦਾ ਹੈ ਕਿ ਜਿਹੜੀਆਂ ਬੀਬੀਆਂ ਸ਼ਿਕਾਰ ਹੋਈਆਂ ਨੇ ਦਰਿੰਦਗੀ ਦਾ, ਚਾਹੇ ਕੋਈ ਵੀ ਨੇ, ਇਨਸਾਫ ਤੇ ਉਹਨਾਂ ਨੂੰ ਮਿਲਣਾ ਚਾਹੀਦਾ, ਪਰ ਕਿਤੇ ਉਹ ਪੰਜਾਬੀਆਂ ਦੇ ਨਾਲ ਤਾਂ ਨਹੀਂ ਹੋਈ, ਕਿਉਂਕਿ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਜੀ ਜੀ ਬਿਲਕੁਲ ਇਹ ਕਰਨਾ ਚਾਹੀਦਾ, ਵਾਕਈ ਇਹਨਾਂ ਨੂੰ ਵੀ ਕੋਈ ਸ਼ੀਸ਼ਾ ਦਿਖਾਉਣ ਵਾਲਾ ਚਾਹੀਦਾ ਆ। ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਸੁਖਬੀਰ ਬਾਦਲ ਨੂੰ ਕਿਸੇ ਨੇ ਸਰ ਨਹੀਂ ਕਿਹਾ ਤਾਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਰੌਲਾ ਰੱਪਾ ਹੀ ਪੈ ਗਿਆ। ਦੇਖ ਲਓ ਜੀ, ਡੈਮੋਕ੍ਰੇਸੀ ਹੈ, ਇੱਥੇ ਸਾਡੇ ਨੇਤਾਵਾਂ ਨੂੰ ਤੁਸੀਂ ਪੱਤਰਕਾਰ ਜੇ ਸਰ ਨਾ ਕਹੋਗੇ ਤੇ ਫਿਰ ਹੋ ਸਕਦਾ ਕਿ ਤੁਹਾਡਾ ਸਰ ਜਿਹੜਾ ਆ, ਸਿਰ ਹੈ ਜਿਹੜਾ, ਉਹ ਨੱਪ ਲਿਆ ਜਾਵੇ। ਸੋ ਇਹੋ ਜਿਹੀ ਡੈਮੋਕ੍ਰੇਸੀ ਹੈ। ਤੁਸੀਂ ਵਿਚਰਦੇ ਹੋ ਬਾਹਰਲੇ ਦੇਸ਼ਾਂ ਦੇ ਵਿੱਚ, ਇੱਥੋਂ ਵਾਲੇ ਸਿਸਟਮ ਨਾਲ ਵੀ ਤੁਹਾਡਾ ਵਾਹ ਪੈਂਦਾ, ਉੱਥੋਂ ਵਾਲੇ ਸਿਸਟਮ ਨਾਲ ਵੀ, ਤਾਂ ਮੈਂ ਦੇਖਦਾ ਹੁੰਦਾ ਕਿ ਉੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ 70 ਸਾਲ ਦੇ ਵੀ ਅਹੁਦੇਦਾਰ ਆ, ਉਹਨਾਂ ਨੂੰ ਮਿਸਟਰ ਵੱਧ ਤੋਂ ਵੱਧ ਜਾਂ ਨਾਮ ਲੈ ਕੇ ਪੁਕਾਰਿਆ ਜਾਂਦਾ, ਚਾਹੇ ਕਿੰਨਾ ਵੀ ਉਮਰ ਦਾ ਫਰਕ ਹੋਵੇ। ਪਰ ਇੱਥੇ ਜਿਹੜੇ ਅਸੀਂ ਕਹਿੰਦੇ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਦੇ ਵਸਿੰਦੇ ਆ, ਉਹਦੇ ਵਿੱਚ ਇਹ ਹੋ ਰਿਹਾ ਕਿ ਇੱਕ ਪੱਤਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕਰ ਰਿਹਾ ਕਿ ਸੁਖਬੀਰ ਜੀ ਇਹ ਅੱਜ ਤਰ੍ਹਾਂ ਕਿਉਂ। ਹੁਣ ਦੇਖੋ ਉਹ ਸੁਖਬੀਰ ਜੀ ਕਹਿ ਰਿਹਾ, ਨਾ ਕਿ ਸੁਖਬੀਰ ਕਹਿ ਰਿਹਾ, ਕਿਉਂਕਿ ਪੱਤਰਕਾਰ ਹੈ ਜਿਹੜਾ ਡਿਪਟੀ CM ਦੀ ਪ੍ਰੈਸ ਕਾਨਫਰੰਸ ਜਾਂਦਾ, ਉਹਦਾ ਅਦਾਰਾ ਕੋਈ ਉਹੋ ਜਿਹੇ ਨੂੰ ਚੱਕ ਕੇ ਨਹੀਂ ਭੇਜ ਦਿੰਦਾ ਕਿ ਜਾ ਕੇ ਉਹ ਜਿਹੜਾ ਹੈ ਉੱਥੇ ਬੜੀਆਂ ਮਾਰੀ ਜਾਏ। ਜਿਹੜਾ ਉਸ ਅਖਬਾਰ ਨਾਲ ਜਾਂ ਨਿਊਜ਼ ਚੈਨਲ ਨਾਲ ਜਿਹੜਾ ਉੱਥੋਂ ਦਾ ਸਰਵੋਤਮ ਪੱਤਰਕਾਰ ਹੁੰਦਾ, ਉਹ ਹੀ ਇਹੋ ਜਿਹੀਆਂ ਪ੍ਰੈਸ ਕਾਨਫਰੰਸਾਂ 'ਚ ਜਾਂਦਾ ਹੈ। ਤਾਂ ਉੱਥੇ ਕੀ ਹੋਇਆ ਕਿ ਉਹ ਜਿਹੜੇ ਪੱਤਰਕਾਰ ਨੂੰ ਟੋਕ ਦਿੱਤਾ ਗਿਆ, ਟੋਕਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਟੋਕਿਆ, ਉੱਥੇ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ, ਉਹਨਾਂ ਨੇ ਕਿਹਾ ਕਿ ਸਰ ਆਖਣਾ ਜਿਹੜਾ ਠੀਕ ਨਹੀਂ ਜਾਪਦਾ, ਕਿ ਸੁਖਬੀਰ ਜੀ ਆਖਣਾ ਠੀਕ ਨਹੀਂ ਜਾਪਦੇ, ਪਰਸਨਲ ਜਿਹਾ ਲੱਗਦਾ, ਇਸ ਕਰਕੇ ਅਗਾਂਹ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਰ ਆਖਿਆ ਜਾਵੇ। ਹੁਣ ਦੇਖੋ, ਜੇਕਰ ਪੱਤਰਕਾਰ ਦੇ ਮਨ 'ਚ ਸਤਿਕਾਰ ਨਾ ਦੇਣ ਵਾਲੀ ਭਾਵਨਾ ਹੋਵੇ ਤਾਂ ਸੁਖਬੀਰ ਜੀ ਨਹੀਂ ਕਹੇਗਾ। ਅਖਬਾਰ ਜਿਹੜੇ ਆ ਉਹ ਸੁਖਬੀਰ ਬਾਦਲ ਲਿਖਦੇ ਆ। ਜਿਹੜੇ ਪੱਤਰਕਾਰ ਜਿਹੜੇ ਕੜੇ ਹੁੰਦੇ ਪੱਤਰਕਾਰ, ਉਹ ਇਹਨਾਂ ਅਹੁਦਿਆਂ ਨੂੰ ਆਪੇ ਹੀ ਸਤਿਕਾਰ ਦੇ ਦਿੰਦੇ, ਨਾਂ ਦੇ ਅੱਗੇ ਨਾਲ ਸਰਦਾਰ ਜਾਂ ਸ੍ਰੀ ਲਾਉਂਦੇ ਆ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਹੁਦੇ ਨੂੰ ਸਨਮਾਨ ਦੇਣਾ ਚਾਹੀਦਾ ਹੈ। ਪਰ ਦੇਖੋ, ਜੇਕਰ ਬਾਹਰਲੇ ਮੁਲਕਾਂ ਦੇ ਵਿੱਚ, ਖਾਸ ਤੌਰ ਤੇ ਮੈਨੂੰ ਲੱਗਦਾ ਕਿ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਕੋਡ ਆਫ ਕੰਡਕਟ ਨਹੀਂ ਹੋਏਗਾ ਕਿ ਤੁਸੀਂ ਆਪਣੇ ਜਿਹੜੇ ਡਿਪਟੀ CM ਹੈ ਤਾਂ ਤੁਸੀਂ ਉਹਨੂੰ ਸਾਰਾ ਰੱਖਣਾ। ਪਰ ਇਹ ਸੋਚਣਾ ਚਾਹੀਦਾ, ਠੀਕ ਹੈ ਚਲੋ ਉਹਨਾਂ ਦੀ ਗੱਲ ਹੈ ਕਿ ਉੱਥੇ ਪੱਤਰਕਾਰ ਨੂੰ ਰੋਕਣਾ ਟੋਕਣਾ ਮੁਨਾਸਿਬ ਨਹੀਂ ਸੀਗਾ,
ਇਹਦੇ ਲਈ ਅਧਿਸੂਚਨਾ ਜਾਰੀ ਕਰ ਦਿੰਦੇ, ਕੋਈ ਇਸ ਤਰ੍ਹਾਂ ਦਾ ਫਿਰ ਨੋਟਿਸ ਹੀ ਕੱਢ ਦਿੰਦੇ ਕਿ ਅੱਜ ਤੋਂ ਬਾਅਦ ਬਈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਹੀ ਕਹਿਣਾ। ਪਰ ਦੂਜੇ ਪਾਸੇ ਜੇ ਦੇਖੀਏ ਵੱਡੇ ਬਾਦਲ ਆ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਲੰਬੀ ਦੇ ਵਿੱਚ ਜਦੋਂ ਆਉਂਦੇ ਆ ਲੋਕਾਂ ਦੇ ਵਿੱਚ, ਉਹਨਾਂ ਨੂੰ 10-10 15-15 ਸਾਲ ਦੇ ਜਿਹੜੇ ਬੱਚੇ ਆ ਜਦੋਂ ਉਹਨਾਂ ਦੇ ਮੁਖਾਤਬ ਹੁੰਦੇ ਆ ਤਾਂ ਉਹ ਬਾਦਲ ਸਾਹਿਬ ਹੀ ਕਹਿੰਦੇ ਆ, ਕਦੇ ਏਦਾਂ ਦੀ ਗੱਲ ਨਹੀਂ ਹੋਈ। ਪਰ ਇੱਕ ਗੱਲ ਹੋ ਰਿਹਾ ਕਿ ਦੇਖੋ ਸਾਡੇ ਜਿਹੜੇ ਨੁਮਾਇੰਦੇ ਚੁਣੇ ਆ ਉਹ ਆਪ ਹੀ ਕਹਿੰਦੇ ਕਿ ਅਸੀਂ ਤੁਹਾਡੇ ਸੇਵਾਦਾਰ ਆ। ਹੁਣ ਸੇਵਾਦਾਰ ਹੈ ਜਿਹੜੇ ਉਹਦਾ ਤੇ ਇਸ ਤਰ੍ਹਾਂ ਦਾ ਆਪਾਂ ਦੂਸਰਿਆਂ ਤੇ ਜਿਹੜੇ ਖਾਸ ਤੌਰ ਤੇ ਪੱਤਰਕਾਰ ਤਬਕੇ ਨਾਲ ਜੁੜੇ ਲੋਕ ਆ, ਮੀਡੀਆ ਕਰਮੀ ਹੈ, ਉਹਨਾਂ ਤੇ ਇਸ ਤਰ੍ਹਾਂ ਦਾ ਜ਼ਾਬਤਾ ਲਾਵਾਂਗੇ ਕਿ ਤੁਸੀਂ ਇਹ ਸਰ ਕਹਿਣਾ। ਇੱਕ ਪਾਸੇ ਉਹ ਆਪ ਮੰਨਦੇ ਅਸੀਂ ਜਨਤਾ ਦੇ ਸੇਵਾਦਾਰ ਹੈ ਤੇ ਦੂਜੇ ਪਾਸੇ ਜਿਹੜੇ ਉਹਨਾਂ ਦੇ ਸਰਾਣੇ ਖੜੇ ਨੇ ਉਹਨਾਂ ਦੇ ਖਾਸ ਨੂੰ ਖਾਸ ਉਹ ਕਹਿੰਦੇ ਕਿ ਤੁਸੀਂ ਸਰ ਕਹਿਣਾ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਤੈਅ ਕਰ ਲੈਣੀ ਚਾਹੀਦੀ ਹੈ ਕਿ ਉਹ ਸਾਡੇ ਸੇਵਾਦਾਰ ਨੇ, ਸਾਡੇ ਸਿਸਟਮ ਦੇ, ਸਾਡੇ ਤੰਤਰ ਦੇ ਅਗਵਾਈ ਕਰਤਾ ਨੇ, ਜਾਂ ਉਹ ਸਰਦੀ ਉਪਾਧੀ ਵਾਲੇ ਨੇ। ਸਾਨੂੰ ਸਾਫ਼ ਕਰ ਦੇਣ, ਸਾਨੂੰ ਸਰ ਕਹਿਣ ਚ ਜਾਂ ਸਰਦਾਰ ਕਹਿਣ ਚ ਕੋਈ ਬਹੁਤਾ ਹਰਜ ਨਹੀਂ, ਕਿਉਂਕਿ ਅਸੀਂ ਅਹੁਦਿਆਂ ਨੂੰ ਸਤਿਕਾਰ ਦੇਣਾ, ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਨੂੰ। ਬਿਲਕੁਲ, ਕੰਮ ਵੀ ਜੇ ਬੰਦੇ ਦੇ ਉੱਦਾਂ ਦੇ ਹੋਵੇ ਤਾਂ ਬੰਦੇ ਦੇ ਮਨ ਚੋਂ, ਗੱਲ ਚੋਂ, ਜਿਹੜੀ ਆਵਾਜ਼ ਚੋਂ ਉੱਦਾਂ ਦਾ ਸਤਿਕਾਰ ਨਿਕਲਦਾ ਆ। ਪਰ ਜੇ ਇੱਦਾਂ ਦੇ ਕੰਮ ਕੀਤੇ ਹੁਣ ਫਿਰ ਬੰਦੇ ਨੂੰ ਇੱਦਾਂ ਦਾ ਹੁੰਦਾ ਹੀ ਆ। ਪਰ ਚਾਪਲੂਸਾਂ ਨੇ ਇਹ ਚੀਜ਼ ਕਰਨੀ ਹੁੰਦੀ ਆ ਵੀ ਸ਼ਾਇਦ ਮੇਰੇ ਨੰਬਰ ਜ਼ਿਆਦਾ ਬਣੇ ਰਹਿਣ ਇਹਨਾਂ ਦੇ ਮੂਹਰੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਪੰਚਾਇਤਾਂ ਤੋਂ ਮੰਗਿਆ ਜਾ ਰਿਹਾ ਧੱਕੇ ਨਾਲ ਖੇਡਾਂ ਕਰਾਉਣ ਦਾ ਦਾਨ, ਜੋਰੀ ਮੰਗੇ ਦਾਨ ਵੇ ਲਾ ਲਓ। ਉਹੀ ਗੱਲ ਹੈ ਜੀ ਫਿਰ ਕਿ ਪੰਚਾਇਤਾਂ ਜਿਹੜੀਆਂ ਵੈਸੇ ਤੇ ਪੰਚਾਇਤਾਂ ਪਹਿਲਾਂ ਥੋੜ੍ਹੀਆਂ ਜਿਹੀਆਂ ਖਫਾ ਨੇ, ਕਿਉਂਕਿ ਇਹਨਾਂ ਨੇ ਜਿਹੜੀਆਂ ਗਰਾਂਟਾਂ ਕੱਲੀਆਂ ਹੁਣ ਪਿੱਛੇ ਜੇ ਆਈਆਂ ਨੇ, ਜਿਹੜੀਆਂ ਗਰਾਂਟਾਂ ਜਿਹਨੂੰ ਵਿਕਾਸ ਦੀ ਹਨੇਰੀ ਦਾ ਨਾਂ ਦਿੱਤਾ ਗਿਆ, ਉਹਨਾਂ ਦੇ ਵਿੱਚ ਜਿਹੜੀਆਂ ਗਰਾਂਟਾਂ ਆਈਆਂ ਸਿੱਧੀਆਂ ਪੰਚਾਇਤਾਂ ਨੂੰ ਨਹੀਂ ਆਈਆਂ। DC ਦੇ ਅਧੀਨ ਜਿਹੜੀਆਂ ਕਮੇਟੀਆਂ ਬਣੀਆਂ ਜਿੱਦਾਂ ਵਿੱਚ ਆ ਜਾਂਦੇ ਆ BDPO ਜਾਂ SDM ਵਗੈਰਾ ਜਾਂ ਹੋਰ ਜਿਹੜੇ ਅਧਿਕਾਰੀ ਆ, ਉਹਨਾਂ ਦੇ ਆਧਾਰ ਤੇ ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ ਦੇ ਥਰੂ ਇਹ ਗਰਾਂਟਾਂ ਲੱਗਦੀਆਂ ਪਈਆਂ। ਪੰਚਾਇਤਾਂ ਤੇ ਵੈਸੇ ਹੀ ਖਫਾ ਨੇ, ਜਿਨ੍ਹਾਂ ਨੇ ਸਰਪੰਚਾਂ ਨੇ 50-50 ਲੱਖ ਲਾਇਆ। ਉਹ ਕਹਿੰਦੇ ਕਿ ਸਮਾਂ ਜਿਹੜਾ ਉਹ ਜਿਹੜੀ ਕੰਧ ਤੇ ਲੱਗੀ ਹੈ ਬੀਬੀ ਟਿਕ ਟਿਕ ਕਰਦੀ ਜਾਂਦੀ ਹੈ ਗਾਂ ਨੂੰ, ਉਹ ਪੈਸੇ ਪਤਾ ਨਹੀਂ ਪੂਰੇ ਹੋਣੇ ਜਾਂ ਨਹੀਂ ਹੋਣੇ। ਸਰਪੰਚ ਤੇ ਵੈਸੇ ਹੀ ਖਫਾ ਨੇ, ਉੱਤੋਂ ਇਹਨਾਂ ਨੇ ਹੋਰ ਫਰਮਾਨ ਜਾਰੀ ਕਰ ਦਿੱਤਾ। ਇਹ ਕਹਿੰਦੇ ਜੀ ਕਿ ਜਿਹੜੀਆਂ ਪੰਚਾਇਤੀ ਵਿਭਾਗ ਵੱਲੋਂ ਖੇਡਾਂ ਕਰਵਾਈਆਂ ਜਾਣੀਆਂ ਨੇ ਉਹਦੇ ਲਈ ਤੁਸੀਂ ਪੰਚਾਇਤਾਂ ਜਿਹੜੀਆਂ ਉਹ ਦਾਨ ਦਿਓ, ਉਹ ਸਹਿਯੋਗ ਦਿਓ। ਹੁਣ ਜਿਹੜੇ ਸਰਪੰਚ ਕਹਿੰਦੇ ਆ ਕਿ ਭਾਈ ਇਹ ਕਾਹਦਾ, ਤੇ ਉਹ ਕਹਿੰਦੇ ਆ ਕਿ ਗੱਲ ਇਹ ਹੈ ਕਿ ਬਲਾਕ ਪੱਧਰ ਤੇ ਜਿਹੜੀਆਂ ਖੇਡਾਂ ਕਰਵਾਉਣੀਆਂ ਉਹਦੇ ਤੇ 2.5 ਲੱਖ ਰੁਪਏ ਖਰਚਾ ਆਉਣਾ, ਜਿਹੜੀਆਂ ਜ਼ਿਲ੍ਹਾ ਪੱਧਰ ਤੇ ਕਰਵਾਵਾਂਗੇ ਉਹਦੇ ਤੇ 4 ਲੱਖ ਖਰਚਾ ਆਉਣਾ। ਸੋ ਇਸ ਕਰਕੇ ਤੁਸੀਂ ਰਲ ਮਿਲ ਕੇ ਜਿਹੜਾ ਉਹ ਸਹਿਯੋਗ ਦਿਓ, ਆਪਾਂ ਇਹ ਖੇਡਾਂ ਨੂੰ ਨੇਪਰੇ ਚਾੜਨਾ। ਹੁਣ ਪੰਚਾਇਤਾਂ ਉਹ ਕਹਿੰਦੀਆਂ ਕਿ ਇਹ ਦਾਨ ਹੈ ਜਾਂ ਡੰਡਾ ਟੈਕਸ ਆ, ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਇੰਨੇ 15-15 ਹਜ਼ਾਰ ਜਾਂ 25-25 ਹਜ਼ਾਰ ਪੰਚਾਇਤ ਨੇ ਦੇਣੇ ਆ, ਕਿਉਂਕਿ ਜਿਹੜੇ ਨਹੀਂ ਦੇ ਰਹੇ ਇਨਕਾਰੀ ਹੋ ਰਹੇ ਉਹਨਾਂ ਨੂੰ ਅਕਸਰ ਕਹਿੰਦੇ ਕੋਈ ਗੱਲ ਨਹੀਂ, ਆਉਣਾ ਤਾਂ ਸਾਡੇ ਕੋਲ ਹੀ ਆ, ਜਦੋਂ ਸਾਡੇ ਅੜਿੱਕੇ ਆ ਗਏ ਤੇ ਤੁਹਾਡੇ ਵਾਲ ਬੁਲਾਵੇਂ ਸਾਰੇ ਕੱਢ ਦਿਆਂਗੇ। ਸੋ ਹੁਣ ਪੰਚਾਇਤਾਂ ਜਿਹੜੀਆਂ ਪਹਿਲਾਂ ਹੀ ਇਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਵਿੰਗੀਆਂ ਟੇਢੀਆਂ, ਕਿਉਂਕਿ ਗਰਾਂਟਾਂ ਦੇ ਮਸਲੇ ਹੁੰਦੇ ਤੇ ਗਰਾਂਟ ਹੈ ਜਿਹੜੀ ਇਹਨਾਂ ਨੇ ਅੱਡ ਕਮੇਟੀਆਂ ਬਣਾ ਕੇ ਉਧਰ ਭੇਜ ਦਿੱਤੀ। ਸੋ ਉਹ ਜਿਹੜੀਆਂ ਪੰਚਾਇਤਾਂ ਹੁਣ ਰੌਲਾ ਪਾ ਬੈਠੀਆਂ ਨੇ ਕਿ ਅਸੀਂ ਕਾਹਦਾ ਇਹਨਾਂ ਨੂੰ ਦਾਨ ਦਈਏ। ਔਰ ਕਮਾਲ ਦੀ ਗੱਲ ਆ, ਹੁਣ ਜਿਹੜੇ ਡਿਪਟੀ ਡਾਇਰੈਕਟਰ ਆ ਪੰਚਾਇਤ ਵਿਭਾਗ ਦੇ ਰਮਿੰਦਰ ਕੌਰ ਬੁੱਟਰ ਜੀ, ਉਹ ਕਹਿੰਦੇ ਆ ਕਿ ਪੰਚਾਇਤਾਂ ਨੂੰ ਦਾਨ ਦੇਣ ਤੋਂ ਭੱਜਣਾ ਨਹੀਂ ਚਾਹੀਦਾ। ਹੁਣ ਦੇਖੋ ਇਹ ਕੈਸਾ ਦਾਨ ਹੈ ਕਿ ਉਹ ਤੇ ਮੰਗ ਪੱਤਰ ਦੇ ਰਹੇ ਆ ਜਾ ਕੇ ਡਿਪਟੀ ਕਮਿਸ਼ਨਰ ਤੋਂ, ਪੰਚਾਇਤਾਂ ਦੇ ਵਫਦ ਇਕੱਠੇ ਹੋ ਕੇ ਡਿਪਟੀ ਕਮਿਸ਼ਨਰਾਂ ਨੂੰ ਕਿ ਸਾਡੀ ਜਾਨ ਛਡਾਓ, ਅਸੀਂ ਤੇ ਪਹਿਲੇ ਗ੍ਰਾਂਟਾਂ ਨੂੰ ਤਰਸਣ ਡਏ ਆ। ਇਹਨਾਂ ਨੇ 15-15, 20-20, 25-25 ਹਜ਼ਾਰ ਦਾ ਹੋਰ ਡੰਡਾ ਰੱਖ ਦਿੱਤਾ। ਅਸੀਂ ਕਿੱਧਰ ਨੂੰ ਜਾਈਏ? ਤਾਂ ਉਹ ਦੂਜੇ ਪਾਸੇ ਉਹ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਉਹ ਸ਼੍ਰੀਮਤੀ ਬੁੱਟਰ ਜੀ ਉਹ ਕਹਿ ਰਹੇ ਨੇ ਕਿ ਇਹ ਜੀ ਇਹ ਤੇ ਦਾਨ ਹੈ ਤੇ ਤੋਂ ਭੱਜਣਾ ਨਹੀਂ ਚਾਹੀਦਾ। ਪਰ ਦਾਨ ਹੈ ਜਿਹੜਾ ਉਹ ਮਨ ਮਰਜ਼ੀ ਦਾ ਹੁੰਦਾ, ਦਾਨ ਮਨ ਮਿਲੇ ਤਾਂ ਮੇਲਾ ਹੈ ਜੀ। ਧੱਕੇ ਨਾਲ ਜਾ ਕੇ ਅਫਸਰ ਕਹਿ ਕੇ ਦਿਓ ਨਹੀਂ ਤਾਂ ਤੁਹਾਡੇ ਨਾਲ 2 ਹੱਥ ਕਰਾਂਗੇ, ਉਹ ਦਾਨ ਨਹੀਂ। ਉਹ ਤੇ ਜਿਵੇਂ ਕਹਿ ਲਈ ਕਿ ਜਬਰੀ ਵਸੂਲੀ ਹੈ, ਡੰਡਾ ਟੈਕਸ ਆ। ਔਰ ਇਹ ਡੰਡਾ ਟੈਕਸ ਇਸ ਵਾਰੀ ਤੇ ਹੁਣ ਜਿਹੜਾ ਨੰਗਾ ਹੋ ਗਿਆ ਸਿੱਧੇ ਰੂਪ ਦੇ ਵਿੱਚ, ਤੇ ਇੱਥੋਂ ਤੱਕ ਡੰਡਾ ਟੈਕਸ ਚੱਲਦਾ ਹੈ ਜੀ ਕਿ ਸਰਪੰਚਾਂ ਤੋਂ ਜਿਹੜੇ ਜਥੇਦਾਰ ਆ ਉਹ ਅਖਬਾਰਾਂ ਨੂੰ ਜਿਹੜੇ ਇਸ਼ਤਿਹਾਰ ਦਿੰਦੇ ਉਹਨਾਂ ਦੀ ਵੀ ਉਗਾਹੀ ਕਰ ਲੈਂਦੇ ਆ। ਪਾਰਟੀ ਨੇ ਇਸ਼ਤਿਹਾਰ ਦੇਣੇ ਆ, ਉਹ ਵੀ ਡਾਟਾ ਟੈਕਸ ਨਾਲ ਲੈ ਜਾਂਦੇ ਆ। ਸੋ ਇੱਧਰ ਤੇ ਸਾਡੇ ਵੱਲ ਤੇ ਬਹੁਤ ਪੁਰਾਣੀ ਪਿਰਤ ਆ। ਹੁਣ ਹੌਲੀ ਹੌਲੀ ਮੈਨੂੰ ਲੱਗਦਾ ਕਿ ਇਹ ਜਿਹੜੀ ਪਿਰਤ ਆ ਸਾਰੇ ਪੰਜਾਬ 'ਚ ਫੈਲ ਰਹੀ ਹੈ। ਪਰ ਇਸ ਪਿਰਤ ਨੇ ਜੋ ਕੀਤਾ ਸਰਪੰਚਾਂ ਦਾ ਹਾਲ,
ਕਈ ਤੇ ਇਸ ਤਰ੍ਹਾਂ ਦੇ ਕਹਿੰਦੇ ਆ, ਉਹ ਬੜੇ ਚਾਅ ਨਾਲ ਆਏ ਸੀ ਕਿ ਅਮਰੀਕਾ ਚੋਂ ਇੱਧਰ ਕੇ ਸਰਪੰਚੀ ਕਰ ਜਾਈਏ। ਹੁਣ ਉਹ ਕਹਿੰਦੇ ਕਿ ਕਦੋਂ ਟਰਮ ਖਤਮ ਹੋਵੇ ਤੇ ਜਾ ਕੇ ਕੰਮਾਂ ਕਰਨ ਨੂੰ ਪਈਏ। ਜਿਹੜੇ ਚਾਹ ਨੂੰ ਆਏ ਸੀਗੇ ਉਹ ਤੇ ਚਾਹ ਜਿਹੜੇ ਉਹ ਰੁਲ ਕੇ ਸਮਾਨ ਤੇ ਕੋਈ ਹੋਰ ਹੀ ਇਕੱਠਾ ਕਰੀ ਜਾਂਦਾ। ਇਹੋ ਤੇ ਗੱਲ ਆ ਜਿਹੜੀ ਸਮਝ ਨਹੀਂ ਆਉਂਦੀ ਵੀ ਇਹ ਦਾਨ ਨਹੀਂ ਲਗਾਨ ਲੈਂਦੇ ਤੁਹਾਡੇ ਤੋਂ। ਅਗਲੀ ਜਿਹੜੀ ਆ ਗੱਲ ਕਰਦੇ ਆ ਵੀ ਸੁਖਬੀਰ ਬਾਦਲ ਉਹਨਾਂ ਨੇ ਪੇਸ਼ਕਸ਼ ਕੀਤੀ ਮੈਟਰੋ ਤਾਂ ਨਹੀਂ ਚਲਾ ਸਕਦੇ, ਵਪਾਰਕ ਹੱਬ ਹੀ ਲੈ ਲਓ ਜੇ ਲੈਣੇ ਆ ਤਾਂ। ਹਾਂ ਬਿਲਕੁਲ ਜੀ, ਮੈਟਰੋ ਨੂੰ ਕਹਿੰਦੇ ਕਿ ਇਹਨਾਂ ਨੇ ਵੈਸੇ ਕੰਮ ਜਿਹੜੇ ਆ ਉਹ ਠੀਕ ਠਾਕ ਹੀ ਕੀਤੇ ਆ। ਮੈਟਰੋ ਦਾ ਇਹਨਾਂ ਨੇ ਬਹੁਤ ਰੌਲਾ ਪਾਇਆ ਸੀਗਾ, ਚੱਲ ਗਈ ਕਹਿੰਦੇ ਸੀ ਕਿ ਲੁਧਿਆਣੇ ਦੇ ਵਿੱਚ ਮੈਟਰੋ ਚਲਾ ਦਿਆਂਗੇ, ਮੈਟਰੋ ਤਾਂ ਨਹੀਂ ਚੱਲੀ। ਫਿਰ ਜਲ ਬੱਸਾਂ ਵਾਲੀ ਗੱਲ ਆ ਗਈ, ਜਲ ਬੱਸਾਂ ਵੀ ਹਾਲੇ ਜਿਹੜੀਆਂ ਉਹ ਆਈਆਂ ਨਹੀਂ ਆ। ਵੈਸੇ ਉਹ ਕਈ ਵਾਰੀ ਕਹਿੰਦੇ ਕਿ ਸਰਵੇ ਜੇ ਕਰ ਗਏ ਆ ਵਿੱਚ, ਜਿੱਥੇ ਇਹ ਕਹਿਣ ਡਏ ਸੀਗੇ ਕਿ ਹਰੀਕੇ ਜਿਹੜੀ ਝੀਲ ਆ ਉਹਦੇ ਵਿੱਚ ਬੱਸਾਂ ਵੀ ਚੱਲਣਗੀਆਂ ਤੇ ਨਾਲ ਅਸੀਂ ਮਗਰਮੱਛ ਵੀ ਛੱਡਣੇ। ਤੇ ਸਾਡੇ ਵਰਗਿਆਂ ਨੇ ਕਿਹਾ ਕਿ ਮਗਰਮੱਛ ਹਾਲੇ ਥੋੜੇ ਪੰਜਾਬ ਦੇ ਵਿੱਚ ਜਿਹੜੇ ਇੱਥੇ ਲਿਆ ਕੇ ਹੋਰ ਛੱਡਣੇ ਜੇ। ਸੋ ਇਹੋ ਜਿਹੀ ਕੰਮ ਹੋਇਆ। ਇੱਕ ਵਾਰੀ ਥਰਮਲ ਪਲਾਂਟ ਸੀਗਾ ਜਿਹੜਾ ਮਾਨਸਾ ਜ਼ਿਲ੍ਹੇ ਦੇ ਵਿੱਚ, ਤੇ ਉਹਦੇ ਵੀ ਮਾਨਸੇ ਤੋਂ ਜਿਹੜੀ ਉਸ ਥਰਮਲ ਪਲਾਂਟ ਤੱਕ 20 ਕਿਲੋਮੀਟਰ ਰੇਲਵੇ ਲਾਈਨ ਆਉਣੀ ਸੀ, ਕੋਲਾ ਆਉਣਾ ਸੀ, ਜਿੱਦੇ ਨਾਲ ਚੱਲਣਾ ਸੀ। ਉਹ ਤੇ ਹਾਲੇ ਤੱਕ ਰੇਲਵੇ ਲਾਈਨ ਹੀ ਨਹੀਂ ਸੀ ਬਣੀ ਤੇ ਇਹਨਾਂ ਨੇ ਪਾ ਕੇ ਟਾਇਰ ਉੱਥੇ ਟਰੱਕਾਂ ਦੇ ਤੇ ਉਹਦਾ ਉਦਘਾਟਨ ਵੀ ਕਰ ਦਿੱਤਾ ਸੀ। ਕੰਮ ਵੈਸੇ ਨਿਰਾਲੇ ਹੀ ਹੈ ਸਾਡੀ ਸਰਕਾਰ ਦੇ। ਤਾਂ ਇਹਨਾਂ ਨੇ ਹੁਣ ਸਾਫ਼ ਕਹਿ ਦਿੱਤਾ ਲੁਧਿਆਣੇ ਵਾਲਿਆਂ ਨੂੰ, ਚੰਗਾ ਕੀਤਾ ਵੈਸੇ ਕਿਸੇ ਭੁਲੇਖੇ 'ਚ ਨਹੀਂ ਰੱਖਿਆ। ਇਹਨਾਂ ਨੇ ਕਿਹਾ ਕਿ ਭਾਈ ਮੈਟਰੋ ਤੇ ਨਹੀਂ ਜੇ ਚੱਲਣੀ ਕਿਉਂਕਿ 10,000 ਕਰੋੜ ਦਾ ਜਿਹੜਾ ਖਰਚਾ ਆਉਣਾ ਤੇ ਖਰਚੇ ਵੱਲੋਂ ਵੈਸੇ ਵੀ ਤੁਹਾਨੂੰ ਪਤਾ ਕਿ ਹੱਥ ਤੰਗਦੇ ਸਰਕਾਰਾਂ ਦੇ। ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਦੇ ਬਦਲੇ 360 ਕਿੱਲਿਆਂ ਦਾ ਇੱਕ ਇੰਡਸਟਰੀਅਲ ਹੱਬ ਲੈ ਲਓ, ਕਿਉਂਕਿ ਤੁਹਾਨੂੰ ਪਤਾ ਲੁਧਿਆਣਾ ਉਦਯੋਗ ਪਤੀਆਂ ਦਾ ਸ਼ਹਿਰ ਹੈ। ਉਦਯੋਗ ਪਤੀਆਂ ਨੂੰ ਮੈਟਰੋ ਦਾ ਲੋਲੀਪੌਪ ਤੇ ਇਹਨਾਂ ਨੂੰ ਪਤਾ ਕਿ ਉਹ ਹੁਣ ਲੂਣਾ ਨਿਕਲਿਆ, ਉਹਦੇ ਚ ਤਾਂ ਮਿਠਾਸ ਨਿਕਲੀ ਨਹੀਂ। ਹੁਣ ਇਹ ਦਈਏ ਕਿ ਉਦਯੋਗ ਪਤੀ ਹੈ ਜਿਹੜੇ ਥੋੜੇ ਜਿਹੇ ਸਾਡੇ ਵੱਲ ਨੂੰ ਨਰਮ ਰੁਖ ਅਖਤਿਆਰ ਕਰਨ, ਕਿਉਂਕਿ ਇੰਡਸਟਰੀ ਦਾ ਜੋ ਹਾਲ ਹੋਇਆ 7-8-10 ਸਾਲਾਂ ਦੇ ਵਿੱਚ ਉਹ ਸਭ ਨੂੰ ਪਤਾ। ਤਾਂ ਥੋੜਾ ਜਿਹਾ ਉਦਯੋਗ ਪਤੀਆਂ ਨੂੰ ਇੱਕ ਤੋਹਫਾ ਦੇਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇੰਡਸਟਰੀਅਲ ਹੱਬ ਲੈ ਲਓ, ਅਸੀਂ 360 ਕਿੱਲਿਆਂ 'ਚ ਬਣਾ ਦਿੰਦੇ ਔਰ 2 ਮਹੀਨਿਆਂ 'ਚ ਤਿਆਰ ਕਰ ਦੇਵਾਂਗੇ। ਪਰ ਯਕੀਨ ਟੁੱਟੇ, ਦੁਬਾਰਾ ਨਹੀਂ ਵੱਜਦੇ। ਤੁਹਾਨੂੰ ਪਤਾ ਜੀ ਬੜੇ ਔਖੇ ਵੱਜਦੇ ਆ। ਉਹ ਕਹਿੰਦੇ ਆ ਜੀ ਕਿ ਜਿਵੇਂ ਅੱਗੇ ਤੁਹਾਡਾ ਲੋਲੀਪੌਪ ਲੂਣਾ ਨਿਕਲਿਆ, ਕਿਤੇ ਇਹ ਭੁਲੇਖੇ 'ਚ ਮੂੰਹ ਪਾ ਲਿਆ, ਇਹਦੇ 'ਚ ਮਿਰਚਾਂ ਨਾ ਹੋਣ, ਇਸ ਨਾ ਬਾਬਾ ਨਾ ਬਾਬਾ ਨਾ, ਬਚ ਕੇ ਰਹੋ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਪਣੇ ਕੇਸ ਦੀ ਪੈਰਵਾਈ ਲਈ ਕਰਦੇ ਸਨ ਜਿਹੜੇ ਚੋਰੀਆਂ, ਉਹਨਾਂ ਦੇ ਉੱਤੇ ਹੁਣ ਹੋਰ ਕੇਸ ਜਿਹੜੇ ਉਹ ਪੈ ਗਿਆ। ਇਹ ਕਹਾਣੀ ਹੈ ਜੀ ਅੱਜ ਦੀ ਸਾਡੀ ਜਿਹੜੀ ਨੌਜਵਾਨੀ ਹੈ ਨਾ ਪੰਜਾਬ ਦੀ, ਜਿਹੜੀ ਭਟਕਦੀ ਫਿਰਦੀ ਹੈ, ਜਿਹੜੀਆਂ ਹਨੇਰੀਆਂ ਗਲੀਆਂ ਦੀਆਂ ਜਿਹੜੀਆਂ ਲਾਂਘਾਂ ਨੇ, ਉਹਨਾਂ ਦੀ ਇਹ ਇੱਕ ਉਦਾਹਰਨ ਹੈ ਕਿ ਉਹ ਕਿਸ ਤਰ੍ਹਾਂ ਜ਼ੁਲਮ ਦੀ ਦੁਨੀਆ ਦੇ ਵਿੱਚ ਅਗਾਂਹ ਇੰਨੀਆਂ ਅਗਾਂਹ ਤੁਰੀਆਂ ਜਾਂਦੀਆਂ ਨੇ ਕਿ ਫਿਰ ਉਹਨਾਂ ਲਈ ਪਿਛਾਂ ਦਾ ਜਿਹੜਾ ਮੁੜਨਾ ਹੈ ਉਹ ਸੰਭਵ ਹੀ ਨਹੀਂ ਹੋ ਪਾਉਂਦਾ। ਉਹਦੀ ਕਲਪਨਾ ਵੀ ਨਹੀਂ ਕਰ ਸਕਦੇ। ਇਹ ਜਿਹੜੀ ਘਟਨਾ ਹੈ ਲੁਧਿਆਣੇ ਦੀ ਹੈ। ਕੱਲ ਇੱਥੇ ਚੋਰੀ ਕਰਦੇ ਮੁੰਡੇ ਫੜੇ ਗਏ, 2 ਤਾਂ ਭੱਜ ਗਏ, 2 ਮੌਕੇ ਤੇ ਫੜੇ ਗਏ। ਜਦੋਂ ਉਹਨਾਂ ਨੂੰ ਥਾਣੇ ਲਿਜਾ ਕੇ ਇੰਟਰੋਗੇਟ ਕੀਤਾ ਗਿਆ, ਪੁੱਛਗਿੱਛ ਕੀਤੀ ਗਈ, ਤਾਂ ਉਹ ਜਿਹੜੇ ਮੁੰਡੇ ਸੀਗੇ ਸੌਰਵ ਤੇ ਜਤਿੰਦਰ, ਉਹਨਾਂ ਨੇ ਦੱਸਿਆ ਕਿ ਚੋਰੀ ਕਰਨ ਪਿੱਛੇ ਸਾਡੀ ਮਨਸ਼ਾ ਜਾਂ ਸਾਡੇ ਕਾਰਨ ਕੀ ਹੈ। ਤਾਂ ਉਹ ਹੈਰਾਨ ਕਰਨ ਵਾਲੇ ਸੀ। ਉਹਨਾਂ ਦਾ ਕਹਿਣਾ ਸੀਗਾ ਕਿ ਪੁਲਿਸ ਨੇ ਕੁਝ ਸਮਾਂ ਪਹਿਲਾਂ ਸਾਡੇ ਤੇ ਨਸ਼ੇ ਦਾ ਕੇਸ ਪਾ ਦਿੱਤਾ ਸੀ, ਜ਼ਮਾਨਤਾਂ ਸਾਡੇ ਘਰਦਿਆਂ ਨੇ ਕਰਵਾ ਲਈਆਂ, ਪਰ ਅਸੀਂ ਕੰਮ ਕਾਰ ਕੋਈ ਕਰਦੇ ਨਹੀਂ ਸਾਂ। ਜਦੋਂ ਅਸੀਂ ਜ਼ਮਾਨਤ ਤੋਂ ਬਾਹਰ ਆਏ ਤੇ ਘਰਦਿਆਂ ਨੇ ਕਿਹਾ ਕਿ ਭਾਈ ਹੁਣ ਤੁਹਾਡੀਆਂ ਜ਼ਮਾਨਤਾਂ ਕਰਾ ਦਿੱਤੀਆਂ, ਕੇਸ ਜਿਹੜਾ ਆ ਉਹ ਅਸੀਂ ਨਹੀਂ ਲੜ ਸਕਦੇ। ਸੋ ਇਹਨਾਂ ਨੂੰ ਇਹ ਸੀ ਕਿ ਅਸੀਂ ਫੇਰ ਨਾ ਅੰਦਰ ਚਲੇ ਜਾਈਏ। ਕੇਸ ਦੀ ਪੈਰਵਾਈ ਹੈ ਜਿਹੜੀ ਉਹ ਕਰਨ ਲਈ ਇਹਨਾਂ ਨੇ ਚੋਰੀਆਂ ਦਾ ਰਾਹ ਅਖਤਿਆਰ ਕੀਤਾ, ਕਦੀ ਕੀਤੀ, ਦੂਜੀ 'ਚ ਅੜਿੱਕੇ ਆ ਗਏ। ਹੁਣ ਪਿਛਲੀ ਸਜ਼ਾ ਤੋਂ ਪਤਾ ਨਹੀਂ ਇਹਨਾਂ ਨੇ ਬਚਣਾ ਸੀ ਜਾਂ ਸ਼ਾਇਦ ਨਿਕਲਣਾ ਸੀਗਾ। ਹੁਣ ਦੂਜੀ ਸਜ਼ਾ ਦਾ ਇਹਨਾਂ ਨੇ ਮੁੱਢ ਬੰਨ ਲਿਆ, ਇੱਕ ਕੇਸ ਹੋਰ ਦਰਜ ਹੋ ਗਿਆ ਇੱਕ ਕੇਸ ਤੋਂ ਬਚਣ ਲਈ। ਇਹ ਸਾਡੀ ਅਸਲ ਦੇ ਵਿੱਚ ਜਿਹੜੀ ਨਿਆਂ ਪ੍ਰਣਾਲੀ ਹੈ ਨਾ, ਉਹਦਾ ਜਿਹੜਾ ਖਰਚੀਲਾਪਣ ਹੈ, ਉਹਦੀ ਇੱਕ ਜਿਵੇਂ ਕਹਿ ਰਹੀਏ ਜਿਉਂਦੀ ਜਾਗਦੀ ਮਿਸਾਲ ਆ ਇਹ ਘਟਨਾ। ਕਿ ਦੇਖੋ ਹਰੇਕ ਬੰਦਾ, ਹਰੇਕ ਮੁਲਜ਼ਮ ਜਦੋਂ ਕਚਹਿਰੀਆਂ ਦੇ ਵਸ ਪੈਂਦਾ ਹੈ, ਜਦੋਂ ਵੀ ਉਹਦੀ ਤਰੀਕ ਹੁੰਦੀ ਹੈ, 14 ਦਿਨਾਂ ਬਾਅਦ ਆ ਜੇ, 13 ਦਿਨਾਂ ਬਾਅਦ ਆ ਜੇ, ਫਿਰ ਕੋਲ ਜਿਹੜੀ ਹੈ
ਉਹ 5 ਰੁਪਈਆ ਦੀ ਹੋਣੀ ਚਾਹੀਦੀ ਹੈ, ਕਿਉਂਕਿ ਉੱਥੇ ਕੰਧਾਂ ਵੀ ਮੰਗੀ ਜਾਂਦੀਆਂ, ਉੱਥੇ ਆਵਾਜ਼ ਮਾਰਨ ਵਾਲਾ ਵੀ ਤੁਹਾਡੇ ਤੋਂ ਮੰਗੇਗਾ, ਉੱਥੇ ਤੁਹਾਨੂੰ ਪੇਸ਼ ਕਰਵਾਉਣ ਵਾਲਾ ਵੀ ਮੰਗੇਗਾ, ਉੱਥੇ ਸਟੈਨੋ ਵੀ ਮੰਗ ਲੈਂਦਾ, ਉੱਥੇ ਪਾਸੇ ਖੜਾ ਜਿਹੜਾ ਜੱਜ ਦਾ ਅਰਥ ਲਈ ਜਾਂ ਹੋਰ ਜਿਹੜਾ ਹੁੰਦਾ ਆ ਜਿਹੜਾ ਕਾਗਜ਼ੀ ਪੱਤਰੀ ਕਾਰਵਾਈ ਕਰਦਾ, ਸਾਰੇ ਹੀ ਉੱਥੇ ਜਿਹੜੇ ਮੰਗਣ ਵਾਲੇ ਕਲਰਕ ਜਾਂ ਜਿਹੜੇ ਥਾਣਿਆਂ ਵਾਲੇ ਨੈਬ ਕੋਟ ਹੁੰਦੇ, ਪਤਾ ਹੀ ਨਹੀਂ ਜੀ ਕਿੰਨੇ ਕੁ ਆ, ਉਹ ਭੁੱਲ ਜਾਂਦੇ ਆ, ਇੰਨੇ ਕੁ ਹੁੰਦੇ ਆ ਮੰਗਣ ਵਾਲੇ ਕਿ ਭੁੱਲ ਜਾਂਦਾ ਬੰਦਾ ਦਿੰਦਾ। ਸੋ ਉਹ ਪ੍ਰਬੰਧ ਕਰਕੇ ਜਾਣਾ ਪੈਂਦਾ ਹਰ ਇੱਕ ਨੂੰ। ਜਿਹੜਾ ਨਹੀਂ ਕਰਦਾ ਤੇ ਉਹ ਫਿਰ ਤੁਹਾਨੂੰ ਪਤਾ ਘਰੇ ਨਹੀਂ ਪਰਤਦਾ। ਇਸ ਕਰਕੇ ਲੋਕਾਂ ਨੂੰ ਮਾਰੀ ਦੀਆਂ ਇਹ ਚੀਜ਼ਾਂ ਦੇ ਜੁਗਾੜ ਕਰਨੇ ਪੈਂਦੇ ਆ। ਮੇਰੇ ਨਾਲ ਖੁਦ ਹੋਇਆ, ਅਸੀਂ ਇੱਕ ਵਾਰੀ ਸਰਕਾਰੀ ਵਕੀਲ ਕਰ ਲਿਆ, ਇੱਥੇ ਇਹ ਪ੍ਰਬੰਧ ਕੀਤਾ ਗਿਆ ਕਿ ਜਿਹੜਾ ਜੀ ਆਰਥਿਕ ਤੌਰ ਤੇ ਕਮਜ਼ੋਰ ਆ ਉਹਨੂੰ ਸਰਕਾਰੀ ਵਕੀਲ ਦੇ ਦਿੱਤਾ ਜਾਵੇ। ਪਰ ਕੀ ਹੈ, ਉਹ ਜਿਹੜਾ ਸਰਕਾਰੀ ਵਕੀਲ ਮਿਲਦੇ ਆ ਉਹ ਗਾਂ ਇਹਨਾਂ ਦੇ ਵੀ ਉਸਤਾਦ ਮਿਲਦੇ ਆ, ਉਹ ਕਹਿ ਦਿੰਦੇ ਜੀ ਅਸੀਂ ਤੇ ਕੁਛ ਨਹੀਂ ਲੈਣਾ, ਆ ਕਰੋ ਜੀ ਸਾਡੇ ਮੁਨਸ਼ੀ ਨੂੰ ਦੇ ਦਿਓ ਥੋੜੀ ਜਿਹੀ। ਉਹ ਮੁਨਸ਼ੀ ਰਾਹੀਂ ਉਹਨਾਂ ਦਾ ਮੁਨਸ਼ੀ ਉਹ ਨਹੀਂ ਰਚਦਾ, ਉਹ ਜਿਵੇਂ ਕਹਿੰਦੇ ਹੁੰਦੇ ਕਿ ਪੱਜ ਭਾਰੇ ਦਾ ਤੇ ਰੱਜ ਕਰਤਾਰੇ ਦਾ, ਉਹਦੇ ਬਹਾਨੇ ਉਹ ਉਧਰੋਂ ਕਢਾਈ ਜਾਂਦੇ ਆ। ਸੋ ਇਹ ਇੱਕ ਜੁਡੀਸ਼ਰੀ ਦਾ ਜਿਹੜਾ ਨਾ ਖਸਤਾ ਪ੍ਰਬੰਧ ਹੈ ਕਿ ਇੱਥੇ ਆਮ ਬੰਦੇ ਦਾ ਜਿਹੜਾ ਫਸ ਪੈਣਾ ਇਸ ਕਚਹਿਰੀਆਂ ਇਹਨਾਂ ਅਦਾਲਤਾਂ ਦੇ ਝਮੇਲਿਆਂ 'ਚ, ਉਹ ਇਸੇ ਤਰ੍ਹਾਂ ਦਾ ਹੀ ਹੈ ਕਿ ਜਿਵੇਂ ਹੁਣ ਆਹ ਮੁੰਡੇ ਆ ਇੱਕ ਕੇਸ 'ਚ ਬਚਣ ਲਈ ਦੂਜਾ ਪਵਾ ਬੈਠੇ, ਹੁਣ ਇਹਨਾਂ ਨੇ ਪੱਕੇ ਹੀ ਇੱਥੋਂ ਜੋ ਕਿ ਰਹਿ ਜਾਣਾ, ਕਿਉਂਕਿ ਪਤਾ ਲੱਗ ਗਿਆ ਕਿ ਇੱਥੋਂ ਨਿਕਲਣਾ ਜਿਹੜਾ ਉਹ ਇਹ ਸੰਭਵ ਇਸ ਕਰਕੇ ਨਹੀਂ ਹੈ ਕਿਉਂਕਿ ਸਾਡੇ ਕੋਲ ਪੈਸਾ ਨਹੀਂ ਹੈ। ਜੀ ਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਿਹਤ ਮੰਤਰੀ ਦੇ ਆਪਣੇ ਹਲਕੇ ਦਾ ਪਿੰਡ ਆ ਜਿਹੜਾ ਮੌਤ ਦੀ ਘਾਟੀ ਦੇ ਵੱਲ ਧੱਸ ਰਿਹਾ ਹੌਲੀ ਹੌਲੀ। ਇਹ ਪਿੰਡ ਜਿਹੜਾ ਆ ਇਹ ਸਾਡੀਆਂ ਨਜ਼ਰਾਂ ਦੇ ਵਿੱਚ ਤਾਂ ਆਇਆ ਕਿਉਂਕਿ ਇੱਥੇ ਅਰਵਿੰਦ ਕੇਜਰੀਵਾਲ ਗਿਆ, ਨਹੀਂ ਸ਼ਾਇਦ ਸਾਡੀਆਂ ਇੱਥੋਂ ਤੱਕ ਨਜ਼ਰਾਂ ਹੀ ਨਾ ਪਹੁੰਚਦੀਆਂ। ਅਰਵਿੰਦ ਕੇਜਰੀਵਾਲ ਕੱਲ ਨੂੰ ਕਿਹੋ ਜਿਹਾ ਨਿਕਲੇਗਾ, ਸਹੀ ਹੈ ਜਾਂ ਗਲਤ ਹੈ, ਉਹਦਾ ਪਤਾ ਨਹੀਂ। ਪਰ ਇੱਕ ਵਾਰੀ ਉਸਨੇ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਲਿਆਂਦੀਆਂ ਜਿਨ੍ਹਾਂ ਦਾ ਸਾਨੂੰ ਪੰਜਾਬ 'ਚ ਰਹਿੰਦੇ ਹੀ ਪਤਾ ਨਹੀਂ ਸੀ। ਹੁਣ ਤੇਜਾ ਰੋਹੇਲਾ ਪਿੰਡ ਹੈ ਜਿਹੜਾ, ਉਹ ਕਿਸ ਨੂੰ ਪਤਾ ਸੀ ਕਿੱਥੇ ਆ? ਅਸਲ ਦੇ ਵਿੱਚ ਤੇਜਾ ਰੋਹੇਲਾ ਤੇ ਦੋਨਾ ਨਾਨਕ ਇਹ ਦੋ ਪਿੰਡ ਨੇ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਫਾਜ਼ਿਲਕਾ, ਜਿੱਥੋਂ ਸਿਹਤ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜੈਨੀ ਆਉਂਦੇ ਆ, ਉਹਨਾਂ ਦੇ ਹਲਕੇ ਦੇ ਦੋ ਪਿੰਡ ਆ। ਔਰ ਇਹਨਾਂ ਪਿੰਡਾਂ ਦੀ ਜਿਹੜੀ ਹੋਣੀ ਹੈ ਉਹ ਇਸ ਤਰ੍ਹਾਂ ਦੀ ਹੈ, ਜੇ ਮੈਂ ਤੁਹਾਨੂੰ ਸਾਰੀ ਰਿਪੋਰਟ ਦੇਵਾਂ ਜੋ ਮੈਂ ਅੱਜ ਇਕੱਠੀ ਕੀਤੀ ਹੈ ਜੀ ਤਾਂ ਮੈਨੂੰ ਲੱਗਦਾ ਬਹੁਤ ਸਾਰਾ ਸਮਾਂ ਲੰਘ ਜਾਏਗਾ। ਪਰ ਇਹਨਾਂ ਦੋਨਾਂ ਪਿੰਡਾਂ ਦੀ ਜਿਹੜੀ ਆਬਾਦੀ ਹੈ ਉਹਦੇ ਵਿੱਚ ਜਿੰਨੇ ਵੀ ਘਰ ਹੈ ਉਹਨਾਂ ਘਰਾਂ ਦੇ ਵਿੱਚੋਂ ਐਵਰੇਜ ਅੱਧੇ ਜੀ ਜਿਹੜੇ ਆ ਉਹ ਮਾਨਸਿਕ ਜਾਂ ਸਰੀਰਕ ਰੋਗਾਂ ਦੇ ਮਰੀਜ਼ ਆ। ਜੰਮਦੇ ਬੱਚੇ ਆ ਜਿਹੜੇ, ਕਿਸੇ ਦੀਆਂ ਹੱਡੀਆਂ ਵਿੰਗੀਆਂ, ਕਿਸੇ ਦੀਆਂ ਅੱਖਾਂ ਬਾਹਰ ਨੂੰ ਆ ਗਈਆਂ, ਕਿਸੇ ਦਾ ਦਿਮਾਗ ਹੈ ਜਿਹੜਾ ਅਵਿਕਸਿਤ ਆ, ਕਿਸੇ ਦਾ ਸਰੀਰਕ ਢਾਂਚਾ ਗੜਬੜਾ ਗਿਆ, ਕੋਈ ਗੋਦ 'ਚ ਚੁੱਕੀ ਫਿਰਦਾ ਆਪਣੇ 15-20 ਸਾਲ ਦੇ ਬੱਚੇ ਨੂੰ, ਕੋਈ ਮੋਢਿਆਂ ਤੇ ਚੁੱਕੀ ਫਿਰਦਾ। ਇਹਦਾ ਕਾਰਨ ਇਹ ਹੈ ਕਿ ਉੱਥੋਂ ਦਾ ਜਿਹੜਾ ਪਾਣੀ ਹੈ, ਜ਼ਮੀਨੀ ਹੇਠਾਂ ਪਾਣੀ ਹੈ ਜਿਹੜਾ, ਉਹ ਬਹੁਤ ਜ਼ਿਆਦਾ ਦੂਸ਼ਿਤ ਹੈ। ਅੱਗੇ ਤੇ ਕਹਿੰਦੇ ਹੁੰਦੇ ਸੀਗੇ ਨਾ ਜੀ, ਸੋਨਾ ਉਗਦਾ ਵਿੱਚ ਜ਼ਮੀਨਾਂ, ਚਾਂਦੀ ਰੁੜਦੀ ਵਿੱਚ ਦਰਿਆਵਾਂ ਦੇ। ਸਾਡੇ ਜਿਹੜੇ ਸੋਨਾ ਉਗਦੀਆਂ ਸੀਆਂ ਜ਼ਮੀਨਾਂ, ਉਹਨਾਂ ਦੇ ਵਿੱਚ ਖੁਦਕੁਸ਼ੀਆਂ ਉੱਗਣ ਲੱਗ ਪਈਆਂ। ਜਿੱਥੇ ਚਾਂਦੀ ਰੁੜਦੀ ਸੀ ਇਹਨਾਂ ਖਾਲਿਆਂ ਦਰਿਆਵਾਂ ਦੇ ਵਿੱਚ, ਉਹਨਾਂ ਦੇ ਵਿੱਚ ਹੁਣ ਤੇਜ਼ਾਬ ਰਿੜਦਾ ਹੈ। ਸੋ ਇਹ ਤੇਜ਼ਾਬ ਜਿਹੜਾ ਪਾਣੀ ਹੈ ਧਰਤੀ ਹੇਠਲਾ, ਉਹ ਵਰਤਦੇ ਮੌਤ ਦੇ ਮੂੰਹ 'ਚ ਜਾ ਰਿਹਾ ਹੈ। RO 2 ਲਾਏ ਸਰਕਾਰ ਨੇ, ਪਰ RO ਦਾ ਪਾਣੀ ਵੀ ਜਿਹੜਾ ਉੱਥੋਂ ਦੇ ਵਸਨੀਕ ਉਹ ਕਹਿੰਦੇ ਕਿ ਅਸੀਂ ਪੀਣ ਤੋਂ ਇਨਕਾਰੀ ਹਾਂ, ਇਹ ਵੀ ਧਰਤੀ ਹੇਠਲਾ ਪਾਣੀ ਸਾਨੂੰ ਮਾਰੇਗਾ। ਇੱਧਰੋਂ ਓੜ-ਪੋੜ ਕਰਦੇ ਆ। ਪਰ ਬਦਕਿਸਮਤੀ ਇਸ ਪਿੰਡ ਦੀ ਇਹ ਆ ਕਿ ਇਹ ਨਾ ਤੇ ਕਿਤੇ ਜਾ ਸਕਦੇ, ਕੁਝ ਹੱਦ ਸਰਹੱਦ ਤੇ ਨਾ ਤੇ ਜ਼ਮੀਨਾਂ ਵਿਕਦੀਆਂ, ਥੋੜੀਆਂ ਬਹੁਤੀਆਂ ਜਿੰਨੀਆਂ ਕੁਝ ਜ਼ਮੀਨਾਂ ਉੱਥੇ ਗੁਜ਼ਾਰਾ ਕਰੀ ਜਾਂਦੇ। ਯਾਨੀ ਮੌਤ ਦਾ ਇੰਤਜ਼ਾਰ ਹੈ, ਜ਼ਿੰਦਗੀ ਜਿਉਣ ਦੀ ਕੋਈ ਚਾਹਤ ਨਹੀਂ ਹੈ। ਪਰ ਕਮਾਲ ਦੀ ਗੱਲ ਆ ਕਿ ਸੁਰਜੀਤ ਕੁਮਾਰ ਜੈਨੀ ਪਹਿਲਾਂ ਕਦੇ ਗਏ ਨਹੀਂ, ਪਰ ਜਦੋਂ ਅਰਵਿੰਦ ਕੇਜਰੀਵਾਲ ਨੇ ਕੱਲ ਆਉਣਾ ਸੀ ਉਹਨਾਂ ਨੇ ਫਟ ਉੱਥੇ ਕੈਂਪ ਲਾ ਦਿੱਤਾ, ਚੈੱਕਅਪ ਕੈਂਪ ਲਾ ਦਿੱਤਾ। ਪਰ ਕੈਂਪਾਂ ਦੇ ਨਾਲ ਉੱਥੇ ਕੁਛ ਨਹੀਂ ਹੋਣਾ। ਉੱਥੇ ਤੇ ਦੱਸਦੇ ਆ ਕਿ ਘਰ ਦੇ ਵਿੱਚ, ਕਈਆਂ ਘਰਾਂ ਦੇ ਵਿੱਚ, ਜਿਵੇਂ ਹੁਣ ਆਪਣੇ ਸਾਹਮਣੇ ਇੱਕ ਉਹਦਾ ਨਾਮ ਹੈ ਗੁਰਚਰਨ ਸਿੰਘ, ਉਹਦੇ 2 ਬੇਟੇ ਜਿਹੜੇ ਅੰਨੇ ਆ। ਇਸੇ ਤਰ੍ਹਾਂ ਇੱਕ ਹੋਰ 29 ਸਾਲ ਦਾ ਨੌਜਵਾਨ ਹੈ, ਉਹਦੀ ਰੀੜ੍ਹ ਦੀ ਹੱਡੀ ਆਪਣੇ ਆਪ ਵਿੰਗੀ ਹੋ ਗਈ। ਸੋ ਇਸ ਤਰ੍ਹਾਂ ਦੀਆਂ ਜੈਨੇਟਿਕ ਪ੍ਰੋਬਲਮਸ ਉੱਥੇ ਆ ਰਹੀਆਂ ਨੇ ਉੱਥੋਂ ਦੇ ਵਸਨੀਕਾਂ ਨੂੰ। ਸੋ ਇੱਕ ਬਹੁਤ ਵੱਡੀ ਉਹਨਾਂ ਨੂੰ ਸਹਾਇਤਾ ਦੀ ਲੋੜ ਆ, ਕਿਉਂਕਿ ਮਸਲਾ ਉੱਥੇ ਇਹ ਆ
ਕਿ ਉਹ ਪੈਂਦੇ ਨੇ ਅਖੀਰ ਤੇ, ਜਿਵੇਂ ਪੂੰਛ ਤੇ ਕਹਿ ਲਈਏ, ਭਾਰਤ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੇ ਹੈ। ਜਿਹੜਾ ਭਾਰਤ ਵੱਲੋਂ ਗੰਦੇ ਨਾਲਿਆਂ ਦਾ ਪਾਣੀ ਹੈ, ਸਾਰੇ ਪੰਜਾਬ ਦੇ ਗੰਦੇ ਨਾਲਿਆਂ ਦਾ ਪਾਣੀ ਹੈ, ਉਹ ਵੀ ਉੱਥੇ ਆ ਕੇ ਪੈਂਦਾ। ਜਿਹੜਾ ਪਾਕਿਸਤਾਨ ਦੇ ਨਾਲਿਆਂ ਦਾ ਗੰਦਾ ਪਾਣੀ ਉਹ ਵੀ ਇੱਧਰ ਨੂੰ ਕਰ ਦਿੰਦੇ ਆ। ਯਾਨੀ ਜਿਹੜਾ ਦੂਸ਼ਿਤ ਪਾਣੀ ਹੈ, ਜ਼ਹਿਰੀਲਾ ਪਾਣੀ ਹੈ, ਰਸਾਇਣਿਕ ਧਾਤਾਂ ਵਾਲਾ ਪਾਣੀ ਹੈ, ਉਹ ਇੱਥੋਂ ਦੀ ਧਰਤੀ ਤੇ ਹੇਠਾਂ ਜਾਂਦਾ ਤੇ ਫਿਰ ਜ਼ਹਿਰ ਬਣ ਕੇ ਉਹ ਇਹਨਾਂ ਦੇ ਸੰਘੋਂ ਥੱਲੇ ਉਤਰਦਾ, ਮੌਤ ਦਿੰਦਾ। ਸੋ ਇਸ ਪਾਣੀ ਦਾ ਹੱਲ ਲੱਭਣਾ ਪਵੇਗਾ, ਇਹਨਾਂ ਨੂੰ ਬਚਾਉਣਾ ਪਵੇਗਾ, ਨਹੀਂ ਤਾਂ ਇਹਨਾਂ ਵਿਚਾਰਿਆਂ ਦੀਆਂ ਤਾਂ ਨਸਲਾਂ ਖਤਮ ਹੋ ਜਾਣਗੀਆਂ। ਪਰ ਕਮਾਲ ਦੀ ਗੱਲ ਹੈ, ਸੁਰਜੀਤ ਕੁਮਾਰ ਜੈਨੀ ਹੈ ਕਿ ਉਹ ਸ਼ਰਾਬ ਵਾਲੇ ਮੁੱਦੇ ਚੋਂ ਬਾਹਰ ਨਹੀਂ ਨਿਕਲਦੇ ਤੇ ਉਹਨਾਂ ਦੀ ਨੱਕ ਹੇਠ ਜਿਹੜੀਆਂ ਇਹ ਪੀੜ੍ਹੀਆਂ ਦਾ ਨਾਸ ਹੋ ਰਿਹਾ ਉਹ ਦਿਖਦਾ ਹੀ ਨਹੀਂ ਪਿਆ। ਉਹ ਬਸ ਸ਼ਰਾਬ ਦੀ ਗਲਾਸੀ ਦੇ ਦੁਆਲੇ ਘੁੰਮੀ ਜਾਂਦੇ ਕਿ ਨਸ਼ਾ ਨਹੀਂ ਹੈ, ਇਹ ਨਸ਼ਾ ਨਹੀਂ ਹੈ, ਨਸ਼ਾ ਹੈ, ਨਸ਼ਾ ਨਹੀਂ ਹੈ। ਜੀ ਜੀ ਬਿਲਕੁਲ, ਇਹਨਾਂ ਦਾ ਪਤਾ ਲੱਗ ਜਾਂਦਾ ਵੀ ਪ੍ਰਾਇਓਰਟੀਆਂ ਕਿੱਧਰ ਆ, ਕਿਹੜੇ ਪਾਸੇ ਨੂੰ ਇਹਨਾਂ ਦਾ ਧਿਆਨ ਆ। ਅਗਲੀ ਗੱਲ ਕਰਦੇ ਵੀ ਸੂਬੇ 'ਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਿਆਉਣ ਲਈ ਵਿਧਾਇਕਾਂ ਨੂੰ ਕੱਲ੍ਹ ਸੌਂਪੇ ਜਾਣਗੇ ਖਰੜੇ। ਇਹ ਜੀ ਇੱਕ ਬਹੁਤ ਵੱਡੀ ਘਾਲਣਾ ਘਾਲੀ ਗਈ ਸੀ ਕਿ ਮਹਾਰਾਸ਼ਟਰ ਦੇ ਵਿੱਚ, ਮੈਨੂੰ ਇੱਕ ਨਾਮ ਨਹੀਂ ਉਹਨਾਂ ਦਾ ਯਾਦ, ਬਹੁਤ ਵੱਡੇ ਪੱਧਰ ਤੇ ਦਬੋਲਕਰ ਸੀਗੇ ਸ਼ਾਇਦ ਉਹਨਾਂ ਦਾ ਨਾਮ। ਉਹਨਾਂ ਨੇ ਬੜੀ ਘਾਲਣਾ ਘਾਲੀ ਸੀ ਕਿ ਇਸ ਕਾਨੂੰਨ ਨੂੰ ਬਣਾਉਣ ਲਈ, ਤੇ ਔਰ ਉਸ ਤੋਂ ਬਾਅਦ ਉਹਨਾਂ ਦੀ ਹੱਤਿਆ ਵੀ ਹੋ ਗਈ ਸੀ। ਦਬੋਲਕਰ ਖੱਬੇ ਪੱਖੀ ਸੀਗੇ। ਤਾਂ ਉਹੋ ਜਿਹਾ ਕਾਨੂੰਨ ਜਿਹੜਾ ਮਹਾਰਾਸ਼ਟਰ ਵਰਗਾ ਹੀ ਕਾਨੂੰਨ ਜਿਹੜਾ ਪੰਜਾਬ ਦੇ ਵਿੱਚ ਲਿਆਉਣ ਦੀਆਂ ਤਰਕਸ਼ੀਲ ਧਿਰਾਂ ਜਿਹੜੀਆਂ ਉਹ ਕੋਸ਼ਿਸ਼ ਦੇ ਵਿੱਚ ਸੀ ਕਾਫੀ ਲੰਮੇ ਸਮੇਂ ਤੋਂ। ਔਰ ਫਿਰ ਉਹਨਾਂ ਨੇ ਆਪਣੀਆਂ ਵਿਚਾਰਾਂ ਕਰਕੇ ਖਰੜਾ ਵੀ ਤਿਆਰ ਕੀਤਾ ਹੈ। ਔਰ ਹੁਣ ਉਹਨਾਂ ਨੇ ਫੈਸਲਾ ਕੀਤਾ ਕਿ ਆਪੋ ਆਪਣੀਆਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਇੱਥੇ ਕਹਿ ਸਕਦੇ ਹਾਂ ਕਿ ਹਲਕੇ ਆ ਜਿਹੜੇ ਵਿਧਾਨ ਸਭਾ ਸੀਟਾਂ ਜਿਹੜੀਆਂ, ਉੱਥੋਂ ਦੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਇਹ ਖਰੜੇ ਸੌਂਪੇ ਜਾਣ ਤਾਂ ਕਿ ਉਹ ਜਦੋਂ ਹੁਣ, ਕਿਉਂਕਿ ਵਿਧਾਨ ਸਭਾ ਸੈਸ਼ਨ ਹੈ ਜਿਹੜਾ ਉਹ ਤੈਅ ਹੋ ਚੁੱਕਾ ਕਿ 8 ਮਾਰਚ ਨੂੰ ਸ਼ੁਰੂ ਹੋਣਾ, ਤਾਂ ਕਿ ਇਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਬਿੱਲ ਹੈ ਜਿਹੜਾ ਉਹ ਲਿਆਂਦਾ ਜਾ ਸਕੇ। ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਉੱਤਮ ਫੈਸਲਾ ਹੈ ਜੇਕਰ ਸਰਕਾਰ ਲੈ ਲਵੇ। ਵੈਸੇ ਉੱਤਮ ਫੈਸਲੇ ਅਕਸਰ ਇਹ ਸਰਕਾਰ ਨੂੰ ਹਜ਼ਮ ਘੱਟ ਆਉਂਦੇ ਆ, ਪਰ ਜੇ ਇਹ ਹਜ਼ਮ ਆ ਜਾਵੇ ਤੇ ਚੰਗਾ ਹੈ, ਕਿਉਂਕਿ ਅੰਧ ਵਿਸ਼ਵਾਸ ਇੱਥੇ ਲੋਕਾਂ ਦੀ ਆਰਥਿਕ, ਸਰੀਰਕ, ਭੌਤਿਕ ਤਿੰਨਾਂ ਪੱਖਾਂ ਤੋਂ ਇੰਨੀ ਲੁੱਟ ਕਰਦਾ ਪਿਆ ਹੈ ਕਿ ਅਸੀਂ ਜੇ ਹੇਠਲੇ ਪੱਧਰ ਤੇ ਜਾ ਕੇ ਇਹਨਾਂ ਲੋਕਾਂ ਨੂੰ ਮਿਲੀਏ ਜੋ ਮਾਨਸਿਕ ਤੌਰ ਤੇ ਕਹਿ ਸਕਦੇ ਹਾਂ ਕਿ ਬੌਧਿਕ ਤੌਰ ਤੇ ਕੰਗਾਲ ਹੋ ਕੇ ਇਹਨਾਂ ਪਖੰਡੀਆਂ ਦੇ ਵੱਸ ਪਏ ਹੋਏ ਆ, ਤਾਂ ਜਾ ਕੇ ਜੇ ਦੇਖੀਏ ਸਾਨੂੰ ਭੁਲੇਖਾ ਪਵੇਗਾ, ਸਾਨੂੰ ਭਰਮ ਪਵੇਗਾ ਕਿ ਅਸੀਂ ਹਾਲੇ 2-4 ਸਦੀਆਂ ਦੇ ਪਿੱਛੇ ਫਿਰਦੇ ਆ, ਅਸੀਂ 21ਵੀਂ ਸਦੀ ਦੇ ਵਾਸੀ ਨਹੀਂ ਆ। ਸੋ ਇਹ ਇੱਕ ਚੰਗੀ ਪਹਿਲ ਹੈ। ਮੈਂ ਤਾਂ ਕਹਿਣਾ ਕਿ ਅੰਧ ਵਿਸ਼ਵਾਸ ਪ੍ਰਤੀ ਕਿਉਂਕਿ ਜਾਗਰੂਕ ਕਰਵਾਉਣ ਲਈ ਸਰਕਾਰਾਂ ਦੇ ਉਪਰਾਲੇ ਜਿਹੜੇ ਹੋ ਨਹੀਂ ਸਕਦੇ। ਇਸ ਤਰ੍ਹਾਂ ਦਾ ਕੋਈ ਕਾਨੂੰਨ ਬਣੇ, ਸ਼ਾਇਦ ਕਾਨੂੰਨ ਦੇ ਜ਼ਰੀਏ ਇਹ ਜਿਹੜੇ ਪਖੰਡੀ ਲੋਕ ਆ ਜਿਹੜੇ ਲੁੱਟ ਕਰਦੇ ਆ, ਥੋੜੀ ਬਹੁਤ ਇਹਨਾਂ ਤੇ ਨਕੇਲ ਪੈ ਸਕੇ। ਚੰਗੀ ਪਹਿਲ ਹੈ ਔਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਕਿ ਇਹ ਜਿਹੜੇ ਸਾਡੇ ਇੱਥੇ ਹਸਪਤਾਲ ਤੇ ਜਿਹੜੇ ਸੰਸਥਾਨ ਹੈ, ਸਾਡੇ ਸਿਹਤ ਸੰਸਥਾਨ ਹੈ, ਉੱਥੇ ਹੈਗੇ ਮਸਾਂ 17-18 ਹਜ਼ਾਰ ਦੇ ਕਰੀਬ, ਤੇ ਜਿਹੜੇ ਡੇਰੇ ਆ ਉਹ ਪੰਜਾਬ ਦੇ ਵਿੱਚ 40,000 ਤੋਂ ਵੱਧ ਵਧੇ ਪਏ ਆ। ਸੋ ਇਹਨਾਂ ਤੇ ਜਿਹੜੀ ਹੈ ਲਗਾਮ ਲਾਉਣੀ ਬਹੁਤ ਜ਼ਰੂਰੀ ਹੈ ਔਰ ਮੈਨੂੰ ਲੱਗਦਾ ਕਿ ਇਹ ਹਰੇਕ ਵਿਧਾਇਕ ਨੂੰ ਚਾਹੀਦਾ ਕਿ ਇਹਦੇ ਪ੍ਰਤੀ ਕੋਈ ਨਾ ਕੋਈ ਚਾਰਾ ਜ਼ਰੂਰ ਮਾਰੇ। ਜੀ ਜੀ ਬਿਲਕੁਲ, ਇਹ ਬਹੁਤ ਜ਼ਰੂਰੀ ਆ। ਤੇ ਅੰਧ ਵਿਸ਼ਵਾਸ ਵਾਲੇ ਹੁਣ ਵਿਧਾਇਕ ਵੀ ਆਪਾਂ ਦੇਖਦੇ ਹੀ ਹਾਂ ਵੀ ਕਿਤੇ ਕੁਛ ਕਰਾ ਰਹੇ ਹੁੰਦੇ ਆ, ਕਿਤੇ ਕੁਛ ਕਰਾ ਰਹੇ ਹੁੰਦੇ ਆ, ਇਹ ਪਤਾ ਨਹੀਂ ਕਰਨਗੇ ਵੀ ਜਾਂ ਨਹੀਂ। ਤੇ ਜਾਂਦੇ ਜਾਂਦੇ ਆਪਾਂ ਗੱਲ ਕਰਦੇ ਵੀ ਅਕਾਲੀ ਦਲ ਦੇ ਕਮੇਟੀ ਮੈਂਬਰਾਂ ਨੂੰ ਲੰਗਰ ਸੇਵਾ ਮੁੜ ਸ਼ੁਰੂ ਕਰਨ ਦੀ ਕਵਾਇਦ ਛੇੜੀ ਆ। ਇਹ ਲੰਗਰ ਸੇਵਾ ਦੀ ਜਿਹੜੀ ਬੀਬੀ ਸੁਰਿੰਦਰ ਕੌਰ ਬਾਦਲ ਜੀ ਹੁੰਦੇ ਸਨ ਨਾ, ਉਹਨਾਂ ਦੀ ਮੌਤ ਹੋ ਗਈ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਧਰਮ ਪਤਨੀ ਸੀਗੇ, ਉਹਨਾਂ ਨੇ ਸ਼ੁਰੂ ਕਰਵਾਈ ਸੀ ਉਦੋਂ। ਇਹ ਸੇਵਾ ਦਾ ਜਿਹੜਾ ਮੰਤਵ ਇਹ ਹੈ ਕਿ ਜਿੱਦਾਂ SGPC ਕਮੇਟੀ ਮੈਂਬਰ ਹੈ ਪੰਜਾਬ ਦੇ ਵਿੱਚੋਂ, ਉਹ ਵਾਰੀ ਸਿਰ ਰੋਟੇਸ਼ਨ ਪ੍ਰਣਾਲੀ ਕਹਿ ਦਿੰਦੇ ਜਿਹਨੂੰ ਕਿ ਵਾਰੀ ਸਿਰ ਉਹ ਆਪਣੇ ਹਲਕੇ ਦੇ ਵਿੱਚੋਂ ਰਸਦ ਪਾਣੀ ਇਕੱਠਾ ਕਰਦੇ ਸਨ ਤੇ ਉਸ ਤੋਂ ਬਾਅਦ ਸੰਗਤ ਨੂੰ ਨਾਲ ਲੈਂਦੇ ਤਾਂ ਉੱਥੇ ਬਕਾਇਦਾ ਸ਼੍ਰੀ ਦਰਬਾਰ ਸਾਹਿਬ ਜਾ ਕੇ ਇਹ ਸੇਵਾ ਲੰਗਰ ਦੀ ਨਿਭਾਉਂਦੇ। ਇਹ ਕਾਫੀ ਲੰਮੇ ਸਮੇਂ ਤੱਕ ਚੱਲਦਾ ਰਿਹਾ ਪੰਜਾਬ ਦੇ ਵਿੱਚ। SGPC ਕਮੇਟੀ ਮੈਂਬਰ ਲਿਜਾਂਦੇ ਰਹੇ ਸੇਵਾ 10 ਦਿਨ 7 ਦਿਨ ਜੋ ਵੀ ਇਹਨਾਂ ਦਾ ਟਾਈਮ ਪੀਰੀਅਡ ਨਿਰਧਾਰਿਤ ਕੀਤਾ ਹੁੰਦਾ ਸੀ, ਜਾਂਦੇ ਹੁੰਦੇ ਸੀ। ਹੁਣ ਇਹ ਫੇਰ ਕਵਾਇਦ ਸ਼ੁਰੂ ਹੋਈ ਹੈ ਕਿ ਜਿਹੜੀ ਉਹ ਇੱਕ ਤਰ੍ਹਾਂ ਨਾਲ ਰੁਕ ਗਈ ਸੀਗੀ ਸੇਵਾ, ਹੁਣ ਫੇਰ ਜਿਹੜੀ ਸ਼ੁਰੂ ਕੀਤੀ ਜਾਵੇ। ਕੱਲ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਲੁਧਿਆਣੇ ਵਿੱਚ ਆਏ, ਉੱਥੇ ਇਸ ਬਾਬਤ ਮੀਟਿੰਗ ਰੱਖੀ ਗਈ, ਪਰ ਉੱਥੇ ਦੱਸਦੇ ਆ ਕਿ
150 ਮੈਂਬਰਾਂ ਚੋਂ ਹਾਲਾਂਕਿ ਇਹਨਾਂ ਨੇ ਇਹ ਨੋਟਿਸ ਕੱਢੇ ਸੀ ਕਿ ਇਸ ਮੀਟਿੰਗ ਦੇ ਵਿੱਚ ਹਰੇਕ ਮੈਂਬਰ ਨੇ ਆਉਣਾ ਹੀ ਆਉਣਾ, ਪਰ ਦੱਸਦੇ ਆ ਕਿ ਮੈਂਬਰਾਂ ਨੂੰ ਪਤਾ ਸੀ ਕਿ ਜਿਹੜੀ ਮੀਟਿੰਗ ਦੇ ਵਿੱਚ ਗੱਲ ਵਿਚਾਰੀ ਜਾਣੀ ਹੈ। ਸੋ ਉਹ ਕਰਕੇ ਜਿਹੜੇ ਆ ਉਹ 65 ਜਾਂ 66 ਮੈਂਬਰ ਪਹੁੰਚੇ 150 ਦੇ ਵਿੱਚੋਂ, ਜੋ ਇਹਨਾਂ ਨੇ ਨੋਟਿਸ ਦਿੱਤਾ ਸੀਗਾ ਕਿ ਇਸ ਮੀਟਿੰਗ 'ਚ ਹਰ ਹਾਲ ਪਹੁੰਚਣਾ। ਉਹਦਾ ਕਾਰਨ ਇਹ ਹੈ ਕਿ ਐਜੀਪੀਸੀ ਕਮੇਟੀ ਦੇ ਮੈਂਬਰ ਹੈ ਜਿਹੜੇ ਉਹ ਇਹ ਸੇਵਾ ਸ਼ੁਰੂ ਕਰਨ ਦੇ ਹੱਕ 'ਚ ਨਹੀਂ, ਕਿਉਂਕਿ ਉਹ ਕਹਿੰਦੇ ਆ ਕਿ ਇਹ ਜਿਹੜਾ ਬੋਝ ਆ ਉਹ ਸਾਡੇ ਤੇ ਪਵੇਗਾ, ਕਿਉਂਕਿ ਜਦੋਂ ਵੀ ਕਿਸੇ ਮੈਂਬਰ ਦੀ ਵਾਰੀ ਆਏਗੀ ਤਾਂ ਘੱਟੋ ਘੱਟ 7-8 ਲੱਖ ਰੁਪਇਆ ਜਿਹੜਾ ਉਹ ਖਰਚਾ ਆਏਗਾ ਇਸ ਸੇਵਾ ਨੂੰ ਨਿਭਾਉਣ ਦੇ ਵਿੱਚ, ਜੋ ਕਿ ਸਿੱਧੇ ਤੌਰ ਤੇ ਕਮੇਟੀ ਮੈਂਬਰ ਤੇ ਬੋਝ ਹੈ। ਪਰ ਕਈ ਵਿੱਚ ਖੁਸ਼ ਵੀ ਨੇ, ਕਿਉਂਕਿ ਜਿਹੜੇ ਕੁਝ ਇਹੋ ਜਿਹੇ ਮੈਂਬਰ ਸੀਗੇ ਜਿਨ੍ਹਾਂ ਨੇ ਉਦੋਂ ਬੜੇ ਬੁੱਲੇ ਲੁੱਟੇ, ਉਹ ਆਪੋ ਆਪਣੇ ਏਰੀਏ ਦੇ ਵਿੱਚ ਇੰਨੇ ਕੁ ਪੈਸੇ ਇਕੱਠੇ ਕਰ ਲੈਂਦੇ ਸੀ ਕਿ ਵਾਰੀ ਤੇ ਉਹਨਾਂ ਦੀ ਇੱਕ ਵਾਰੀ ਆਉਂਦੀ ਸੀ, ਪਰ ਇੰਨੇ ਕੁ ਬਣਾ ਲੈਂਦੇ ਸੀ ਕਿ ਆਲੇ ਦੁਆਲੇ, ਜਿਵੇਂ ਮੈਂ ਤੁਹਾਨੂੰ ਅੱਗੇ ਦੱਸਿਆ, ਸਰਪੰਚਾਂ ਦੇ ਜ਼ਰੀਏ, ਪੰਚਾਇਤਾਂ ਦੇ ਜ਼ਰੀਏ ਕਿ ਅਖਬਾਰ 'ਚ ਇਸ਼ਤਿਹਾਰ ਦੇਣੇ ਆ, ਤਾਂ ਉਹ ਇਸੇ ਤਰ੍ਹਾਂ ਹੀ ਡੰਡਾ ਟੈਕਸ ਲਾ ਕੇ ਇੰਨੇ ਕੁ ਇਕੱਠੇ ਕਰ ਲੈਂਦੇ ਸੀ ਕਿ ਭਾਵੇਂ 50 ਵਾਰੀਆਂ ਆ ਜਾਣ ਤਾਂ ਵੀ ਨਹੀਂ ਮੁੱਕਦੇ, ਪਰ ਇੱਕ ਦੋ ਵਾਰੀਆਂ ਆਈਆਂ ਹੁੰਦੀਆਂ, ਬਾਕੀ ਉਹ ਜਮ੍ਹਾਂ ਕਰਕੇ। ਸੋ ਉਹ ਕੁਝ ਜਿਹੜੇ ਇਹੋ ਜਿਹੇ ਆ ਉਹ ਤੇ ਭਾਲਦੇ ਆ, ਪਰ ਬਹੁਤੇ ਇਸ ਚੀਜ਼ ਤੋਂ ਇਨਕਾਰੀ ਹੈ ਕਿ ਨਹੀਂ ਹੋਣਾ ਚਾਹੀਦਾ। ਇਸ ਕਰਕੇ ਇਹ ਹਾਲੇ ਮਸਲਾ ਜਿਹੜਾ ਕੱਲ ਅੱਧ ਵਾਟੇ ਲਟਕਿਆ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਚਾਹੁੰਦੇ ਆ ਕਿ ਸੇਵਾ ਸ਼ੁਰੂ ਹੋਵੇ ਤੇ ਇਸ ਬਹਾਨੇ ਐਸਜੀਪੀਸੀ ਕਮੇਟੀ ਮੈਂਬਰ ਉਂਝ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਥੋੜਾ ਜਿਹਾ ਉਹਨਾਂ ਨੂੰ ਧੁੱਕੂ ਹੁੰਦਾ ਲੱਗਿਆ ਕਿ ਇਸ ਬਹਾਨੇ ਥੋੜਾ ਜਿਹਾ ਉਹ ਲੋਕਾਂ 'ਚ ਜਾਣ, ਉਹਨਾਂ ਨੂੰ ਨਾਲ ਜੋੜਨ, ਸ਼੍ਰੀ ਦਰਬਾਰ ਸਾਹਿਬ ਜਾਣ, ਤਾਂ ਕਿ ਜਿਹੜਾ ਵੋਟ ਦਾ ਬਾਜਰਾ ਉਹਨੂੰ ਪਕਾ ਕੇ ਫਿਰ ਕੱਟ ਲਿਆ ਜਾਵੇ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸੇਵਕ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਬਾਰੇ ਵਿਸਥਾਰ ਦੇ ਵਿੱਚ ਸਾਨੂੰ ਇਹ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਰ, ਸਤਿ ਸ਼੍ਰੀ ਅਕਾਲ। ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।